ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 16 ਨਵੰਬਰ 2023, 1 ਮੱਘਰ ਨਾਨਕ ਸ਼ਾਹੀ ਸੰਮਤ 555। ਖਬਰਾਂ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਰਕਾਰ ਤੋਂ। ਸਰਕਾਰ ਆਪਣੇ ਬਾਰੇ ਸ਼ਰਮਾ ਜੀ ਕਿੰਨਾ ਜ਼ੋਰ ਲਾਉਂਦੀ ਹੈ ਵੀ ਅਸੀਂ ਆਹ ਕਰ ਰਹੇ ਹਾਂ। 100 ਕਰੋੜਾਂ ਦੇ ਵਿਗਿਆਪਨ ਦਿੱਤੇ ਜਾਂਦੇ ਆ। ਪੰਜਾਬ ਦੇ ਵਿੱਚ ਚਰਚਾ ਅਕਸਰ ਹੀ ਰਹਿੰਦੀ ਹੈ ਕਿ ਸਰਕਾਰ ਵਿਗਿਆਪਨ ਦੇਣ ਦੇ ਮਾਮਲੇ 'ਚ, ਇਸ਼ਤਿਹਾਰ ਦੇਣ ਦੇ ਮਾਮਲੇ 'ਚ ਪਹਿਲੇ ਨੰਬਰ ਤੇ, ਔਰ ਜਿਹੜੇ ਨੇੜੇ ਤੇੜੇ ਹੁੰਦੇ ਉਹਨਾਂ ਨੂੰ ਰੱਜਵੇਂ, ਜਿਵੇਂ ਆਪਾਂ ਡੱਕਵੇਂ ਪੈਸੇ, ਪੰਜਾਬੀ 'ਚ ਇੱਕ ਲਫ਼ਜ਼ ਹੈ ਡੱਕਵੇਂ ਪੈਸੇ ਦਿੱਤੇ ਆ। ਈਵੈਂਟ ਮੈਨੇਜਮੈਂਟ ਨੂੰ ਲੈ ਕੇ ਹਮੇਸ਼ਾ ਸਰਕਾਰ ਦੀ ਆਲੋਚਨਾ ਹੁੰਦੀ ਰਹਿੰਦੀ ਹੈ। ਇਹ ਗੱਲ ਕਿੱਥੋਂ ਨਿਕਲੀ ਸ਼ਰਮਾ ਜੀ ਕਿ ਜਨਾਬ ਸਰਕਾਰ ਚਲਾਓ ਸਾਈਕਲ ਨਹੀਂ? ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਹੇਠ ਕੱਲ ਨਸ਼ੇ ਦੀ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ, ਨਸ਼ੇ ਨੂੰ ਪੰਜਾਬ ਚੋਂ ਬਾਹਰ ਕਰਨ ਲਈ ਇੱਕ ਵੱਡੀ ਸਾਈਕਲ ਰੈਲੀ ਕੀਤੀ ਗਈ ਤੇ ਦਾਅਵਾ ਕੀਤਾ ਗਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਹੈ ਜੀ, ਕਿ ਜਿਸ 'ਚ 35,000 ਦੇ ਕਰੀਬ ਦਾਅਵਾ ਕੀਤਾ ਗਿਆ ਕਿ ਸਾਈਕਲ ਚਲਾਉਣ ਵਾਲਿਆਂ ਨੇ, ਨੌਜਵਾਨਾਂ ਨੇ ਹਿੱਸਾ ਲਿਆ। ਮੈਂ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਇਹ ਰੈਲੀ ਵੀ ਲੁਧਿਆਣੇ 'ਚ ਸੀ ਜੀ। ਇਹ ਰੈਲੀ ਵੀ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਸੀ। ਠੀਕ ਹੈ ਜੀ। ਸੋ ਅੱਜ ਕੱਲ ਹੋ ਸਕਦਾ ਜ਼ਿਆਦਾ ਹੀ ਮੋਹ ਉਸ ਇਲਾਕੇ ਨਾਲ, ਉਸ ਥਾਂ ਨਾਲ ਹੈਗਾ। ਹਾਂ, ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਇਹ ਸਮਰਪਿਤ ਸੀ। ਸੋ ਇਸ ਲਈ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਯਾਦ ਕਰਦਿਆਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ, ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਇਸ ਰੈਲੀ ਦਾ ਆਗਾਜ਼ ਹੋਇਆ। ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਨੇ ਤੇ ਜਦੋਂ ਪਹੁੰਚਦੇ ਨੇ ਤਾਂ ਵੱਡਾ ਇਕੱਠ ਉਹਨਾਂ ਨੂੰ ਦਿਖਦਾ। ਇੱਕੋ ਰੰਗ ਦੀਆਂ ਟੀ-ਸ਼ਰਟਾਂ, ਇੱਕੋ ਤਰ੍ਹਾਂ ਦੇ ਬੈਨਰ, ਇੱਕੋ ਤਰ੍ਹਾਂ ਦੇ ਪੋਸਟਰ। ਤੇ ਫਿਰ ਜਿੱਥੇ ਇਕੱਠ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਗੱਲਾਂ ਵੀ ਔੜਦੀਆਂ ਨੇ। ਉਹਨਾਂ ਨੇ ਆਪਣਾ ਭਾਸ਼ਣ ਵੀ ਦਿੱਤਾ, ਝੰਡਾ ਵੀ ਲਹਿਰਾਇਆ ਤੇ ਰੈਲੀ ਨੂੰ ਰਵਾਨਗੀ ਵੀ ਕੀਤੀ ਤੇ 13 ਕਿਲੋਮੀਟਰ ਖੁਦ ਸਾਈਕਲ ਚਲਾਇਆ। ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਜੀ ਮੈਂ ਦੇਖ ਰਿਹਾ ਆ ਨੌਜਵਾਨ ਪੰਜਾਬ ਸਵੇਰ ਤੋਂ ਖੜੇ ਨੇ, 5:30 ਵਜੇ, 5 ਵਜੇ ਤੋਂ ਤੁਸੀਂ ਆਏ ਹੋ। ਸੋ ਮੈਦਾਨਾਂ 'ਚ ਨਿੱਤਰਨ ਵਾਲੇ ਨੌਜਵਾਨਾਂ ਤੋਂ ਅੱਜ ਇਹ ਦੇਖੋ ਆਪਾਂ ਸਾਂਝੀ ਰੈਲੀ ਕਰ ਰਹੇ ਹਾਂ। ਸੋ ਜਿਹੜੇ ਨੌਜਵਾਨ ਆਏ ਸੀ ਉਹ ਮੁੱਖ ਮੰਤਰੀ ਸਾਹਿਬ ਨਾਲ ਸਾਈਕਲ ਚਲਾਉਂਦੇ ਨਜ਼ਰ ਨਹੀਂ ਆਏ। ਠੀਕ ਹੈ। ਜਦੋਂ ਮੁੱਖ ਮੰਤਰੀ ਸਾਹਿਬ ਸਾਈਕਲ ਚਲਾ ਰਹੇ ਸੀ ਤਾਂ ਆਲੇ ਦੁਆਲੇ ਉਹੀ ਅਮਲਾ ਫਾਲਾ, ਬੇਸ਼ੱਕ ਝੱਗੀਆਂ ਝੁੱਗੀਆਂ ਉਹਨਾਂ ਨੇ ਉਹੀਆਂ ਹੀ ਪਾਈਆਂ ਸੀ, ਪਰ ਸਭ ਨੂੰ ਪਤਾ ਸੀ ਕਿ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੇ ਚਮਚੇ, ਉਹਨਾਂ ਦੀਆਂ ਕੜਛੀਆਂ ਨਾਲ ਮਗਰ ਭੱਜੀਆਂ ਆ ਰਹੀਆਂ ਜੀ। ਸੋ ਮਤਲਬ ਕਹਿੰਦੇ ਤੁਸੀਂ ਆਲੇ ਦੁਆਲੇ ਵਾਲੇ ਖੇਤਰਾਂ ਤੋਂ ਕਹਿੰਦੇ ਹੋ ਜੀ ਹਥਿਆਰ ਜਮ੍ਹਾਂ ਕਰਾ ਦਿਓ ਤਾਂ ਆਵਾਂਗੇ, ਕਦੇ ਕਹਿੰਦੇ ਸਿਕਿਉਰਿਟੀ ਰੱਖਣੀ ਆ। ਭਾਈ ਪੰਜਾਬ ਦਾ ਨੌਜਵਾਨ ਤੁਹਾਡੇ ਨਾਲ ਸਾਈਕਲ ਚਲਾ ਰਿਹਾ ਤੇ ਵਿੱਚ ਚਲਾ ਲਓ ਉਹਨਾਂ ਦੇ, ਹੁਣ ਦੂਰੀ ਕਿਉਂ? ਚਲੋ, ਮਸਲਾ ਸੀ ਨਸ਼ੇ ਨੂੰ ਲੈ ਕੇ ਜੀ। ਕੀ ਪੰਜਾਬ ਚੋਂ ਨਸ਼ਾ ਮੁੱਕ ਗਿਆ? ਕੀ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚੋਂ ਸਰਿੰਜਾਂ ਲੈ ਕੇ ਟਿਫਨ ਦੇ ਡੱਬੇ ਫੜਾਤੇ ਮਾਨ ਸਾਹਿਬ? ਕੀ ਪੰਜਾਬ ਨਸ਼ਾ ਮੁਕਤ ਹੋ ਗਿਆ? ਪਰ ਕੱਲ ਵਾਲੀਆਂ ਗੱਲਾਂ ਚੋਂ ਲੱਗਿਆ ਕਿ ਹੋ ਗਿਆ। ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਹੁਣ ਰੰਗਲਾ ਪੰਜਾਬ ਬਣਦਾ ਜਾ ਰਿਹਾ, ਪੰਜਾਬ ਹੁਣ ਗਿੱਧੇ ਭੰਗੜੇ ਵਾਲਾ ਪੰਜਾਬ ਬਣਦਾ ਜਾ ਰਿਹਾ, ਪੰਜਾਬ ਹੁਣ ਨਸ਼ਾ ਮੁੱਕਦਾ ਜਾ ਰਿਹਾ। ਕਿਉਂਕਿ ਹਰ ਮਹੀਨੇ ਪੁਲਿਸ ਅਧਿਕਾਰੀ ਬੈਠਦੇ ਨੇ, ਅੰਕੜੇ ਗਿਣਾਉਂਦੇ ਨੇ ਕਿ ਇੰਨੇ ਪਰਚੇ, ਇੰਨੀ ਬਰਾਮਦਗੀ, ਇੰਨਾ ਫੜਿਆ ਤੇ ਆਹ ਲਓ ਜੀ ਪੰਜਾਬ ਚੋਂ ਨਸ਼ਾ ਮੁੱਕਣ ਲੱਗ ਗਿਆ। ਸੋ ਉਸ ਹਵਾਲੇ ਨਾਲ ਕੱਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਹੁਣ ਨਸ਼ਾ ਮੁਕਤ ਹੁੰਦਾ ਜਾ ਰਿਹਾ ਹੈ ਤੇ ਵਿਰੋਧੀਆਂ ਨੂੰ ਡਰ ਲੱਗਦਾ। ਤੇ ਆਹ ਦੇਖੋ ਜੀ, ਅਸੀਂ ਅੱਜ ਸਾਈਕਲ ਰੈਲੀ ਕਰਕੇ ਇੱਕ ਨਵਾਂ ਇਤਿਹਾਸ ਸਿਰਜਤਾ। ਜਿਹੜੇ ਨੌਜਵਾਨਾਂ ਨੂੰ ਕਹਿੰਦੇ ਨੇ ਨਸ਼ੇੜੀ ਨੇ, ਉਹ ਤਾਂ ਸਵੇਰੇ 5 ਵਜੇ ਗਰਾਊਂਡ 'ਚ ਆ ਜਾਂਦੇ ਜੀ।
ਸੋ ਇਸ ਹਵਾਲੇ ਨਾਲ ਉਹ ਸਾਈਕਲ ਰੈਲੀ ਦੇ ਰਾਹੀਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਪੰਜਾਬ ਨਸ਼ਾ ਮੁਕਤ। ਜੇਕਰ ਇਦਾਂ ਹੀ ਨਸ਼ਾ ਮੁਕਤ ਹੈ ਪ੍ਰਵੀਨ ਜੀ, ਫਿਰ ਤਾਂ ਅਕਾਲੀਆਂ ਦੇ ਸਮੇਂ ਵੀ ਨਸ਼ਾ ਮੁਕਤ ਸੀ। ਅਕਾਲੀਆਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਸੀ ਕਿੱਥੇ ਆ ਨਸ਼ਾ ਵਿਰੋਧੀ ਰੌਲਾ ਪਾਉਂਦੇ ਆ। ਹਾਂਜੀ ਆ ਤਾਂ ਰਾਹੁਲ ਗਾਂਧੀ ਆ ਕੇ ਉਹੀ ਸਾਨੂੰ ਬਦਨਾਮ ਕਰੀ ਜਾਂਦਾ। ਫਿਰ ਕਾਂਗਰਸੀਆਂ ਦਾ ਰਾਜ ਆ ਗਿਆ। ਕਾਂਗਰਸੀ ਦਾ ਕਹਿੰਦੇ 4 ਹਫ਼ਤਿਆਂ 'ਚ ਮੁਕਾ ਦਾਂਗੇ। ਕੈਪਟਨ ਸਾਹਿਬ ਨੂੰ ਪੁੱਛਿਆ ਕਿ ਭਾਈ ਹੁਣ ਤਾਂ 4 ਸਾਲ ਲੰਘ ਗਏ ਨਾ, ਹੋਰ ਕਿਵੇਂ ਮੁੱਕਣਾ ਹੁੰਦਾ? ਕਹਿੰਦੇ ਇੰਨਾ ਬੰਦੇ ਅੰਦਰ ਦੇ ਤੇ ਇੰਨੇ ਫੜ ਲਏ, ਲੱਖ ਦਾ ਤੋੜਤਾ। ਕਹਿੰਦੇ ਹੁਣ ਮਤਲਬ ਇਸੇ ਨੂੰ ਲੱਖ ਤੋੜਨਾ ਕਹਿੰਦੇ ਸੀ ਉਹ, ਤੇ ਉਹੀ ਜਿਹਾ ਲੱਖ ਹੁਣ ਆਪ ਵਾਲੇ ਤੋੜੀ ਜਾਂਦੇ ਨੇ। ਉਹ ਕਹਿੰਦੇ ਅਸੀਂ ਅੰਦਰ ਦੇਤੇ ਜੀ ਬੰਦੇ, ਆਹ ਫੜ ਲਏ ਜੀ। ਕਿੱਥੇ ਗਏ ਵੱਡੇ ਮਗਰਮੱਛ? ਕਿੱਥੇ ਗਈਆਂ ਵੱਡੀਆਂ ਮੱਛੀਆਂ ਜੀ? ਚਿੱਟੇ ਦੀ ਆਮਦ ਕਿੰਨੀ ਕੁ ਰੁਕ ਗਈ? ਸਾਰਾ ਸੱਚ ਪੰਜਾਬ ਜਾਣਦਾ। ਹਰ ਮਾਂ ਪਿਓ ਨੂੰ ਫਿਕਰ ਰਹਿੰਦਾ ਜਦੋਂ ਜਵਾਕ ਘਰੋਂ ਬਾਹਰ ਜਾਂਦਾ ਕਿ ਸ਼ਾਮ ਨੂੰ ਪਤਾ ਨਹੀਂ ਕਿਸ ਰੂਪ 'ਚ ਪਰਤੂਗਾ। ਬਿਲਕੁਲ ਸਹੀ। ਤੇ ਪਰ ਮਾਨ ਸਾਹਿਬ ਕਹਿੰਦੇ ਕਿ ਇਸੇ ਲਈ ਇਹ ਸਵਾਲ ਉੱਠਿਆ ਕਿ ਜਨਾਬ ਇਹ ਈਵੈਂਟ ਕਰਨੇ ਹੁੰਦੇ ਆ ਕਲੱਬਾਂ ਨੇ, ਈਵੈਂਟ ਕਰਨੇ ਹੁੰਦੇ ਆ ਸੰਸਥਾਵਾਂ ਨੇ, ਈਵੈਂਟ ਕਰਨੇ ਹੁੰਦੇ ਆ ਕੰਪਨੀਆਂ ਨੇ, ਈਵੈਂਟ ਕਰਨੇ ਹੁੰਦੇ ਆ ਅਦਾਰਿਆਂ ਨੇ, ਸਰਕਾਰਾਂ ਨੇ ਨਹੀਂ। ਸਰਕਾਰਾਂ ਨੇ ਐਕਸ਼ਨ ਲੈਣਾ ਹੁੰਦਾ ਹੈ, ਸਰਕਾਰਾਂ ਨੇ ਕਾਰਵਾਈ ਕਰਨੀ ਹੁੰਦੀ ਹੈ, ਸਰਕਾਰਾਂ ਨੇ ਸਰਕਾਰ ਵਾਂਗ ਕੰਮ ਕਰਨਾ ਹੁੰਦਾ ਹੈ। ਤੇ ਇੱਥੇ ਕਹਿੰਦੇ ਕਿ ਸਾਈਕਲ ਚਲਾ ਕੇ ਨਸ਼ਾ ਮੁੱਕ ਜਾਣਾ। ਜਨਾਬ ਸਰਕਾਰ ਚਲਾਓ, ਸਾਈਕਲ ਨਹੀਂ ਜੀ। ਚਲੋ, ਮਾਨ ਸਾਹਿਬ ਨੇ ਉਸ ਪ੍ਰੋਗਰਾਮ ਦੇ ਦੌਰਾਨ ਇੱਕ ਗੱਲ ਅਹਿਮ ਕਹੀ ਕਿ ਆਹ ਦੇਖ ਲਓ ਜਿਹੜੇ ਪੰਜਾਬ ਨੂੰ ਬਦਨਾਮ ਕਰਦੇ ਆ, ਪੰਜਾਬ ਆ ਖੜਾ, ਪੰਜਾਬ ਆ ਵੀ ਆ ਜੀ। ਇੱਕ ਪੰਜਾਬ ਤੁਸੀਂ ਕੱਲ ਆਪਣੇ ਕੈਮਰਿਆਂ ਰਾਹੀਂ ਦਿਖਾ ਰਹੇ ਸੀ, ਇੱਕ ਪੰਜਾਬ ਮੈਂ ਦੱਸ ਦਿੰਦਾ। ਸਾਈਕਲ ਰੈਲੀ ਦੇ 24 ਘੰਟਿਆਂ ਦੇ ਦਰਮਿਆਨ ਜੀ ਮਾਨ ਸਾਹਿਬ ਦੀ ਸਾਈਕਲ ਰੈਲੀ ਪੰਜਾਬ ਸਰਕਾਰ ਵੱਲੋਂ ਪੁਲਿਸ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਜਾ ਕੇ ਸੰਪੰਨ ਹੋਈ। ਉਹ ਸਾਈਕਲ ਰੈਲੀ ਦੇ 24 ਘੰਟਿਆਂ ਦਰਮਿਆਨ, ਅਗਲੇ ਪਿਛਲੇ 24 ਘੰਟਿਆਂ ਦਰਮਿਆਨ ਜਿਹੜਾ ਪੰਜਾਬ ਤੁਸੀਂ ਦਿਖਾ ਰਹੇ ਸੀ ਗਰਾਊਂਡ 'ਚ ਖੜ ਕੇ ਆਪਣੇ ਕੈਮਰਿਆਂ ਨਾਲ, ਉਸ ਪੰਜਾਬ ਕੈਮਰੇ ਤੋਂ ਨਜ਼ਰ ਹਟਾ ਕੇ ਦੇਖੋ, ਪੰਜਾਬ ਆ ਵੀ ਆ। ਅਬੋਹਰ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ। ਇਹ ਉਸੇ ਸਾਈਕਲ ਰੈਲੀ ਦੇ 24 ਘੰਟੇ ਦਰਮਿਆਨ ਦੀਆਂ ਘਟਨਾਵਾਂ ਦੱਸ ਰਿਹਾ ਮੈਂ, 5-6 ਕੇ ਘਟਨਾਵਾਂ ਇਹ ਤੋਂ ਵੀ ਵੱਧ ਨੇ ਤੇ ਨਿੱਤ ਦਿੰਦੀਆਂ ਨੇ। ਅਬੋਹਰ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ। ਅਬੋਹਰ ਦੇ ਪਿੰਡ ਤੇਲੂਪੁਰਾ ਦੇ 2 ਸਕੇ ਭਰਾ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮਾਰੇ ਗਏ। ਪਿਓ ਨੇ ਕਿਹਾ ਕਿ 10 ਸਾਲਾਂ ਤੋਂ ਨਸ਼ੇ ਦੇ ਆਦੀ ਨੇ, ਮਤਲਬ ਨਸ਼ਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ, ਪਰ ਜਾਨ ਚਲੀ ਗਈ। ਜਨਾਬ ਜੇ ਨਸ਼ਾ ਮੁਕਤ ਹੋ ਗਿਆ ਹੁੰਦਾ ਇਹਨਾਂ ਦੀ ਜਾਨ ਨਾ ਜਾਂਦੀ। ਆ ਵੀ ਪੰਜਾਬ ਹੈ। ਪਟਿਆਲਾ 'ਚ 2 ਔਰਤਾਂ ਨਾਲ ਰੇਪ, ਨੂੰ ਜਬਰੀ ਕਾਰ 'ਚ ਲਿਜਾ ਤੇ ਪਾਰਕਿੰਗ 'ਚ ਇੱਕ ਕਹਿੰਦੀ ਕਿ ਮੈਨੂੰ ਧੂ ਕੇ ਲੈ ਗਿਆ ਪਾਰਕ 'ਚ ਜਾ ਕੇ। ਤੋ ਆ ਰੇਪ ਦੀਆਂ 2 ਘਟਨਾਵਾਂ ਪਟਿਆਲੇ ਦੀਆਂ, ਆ ਵੀ ਪੰਜਾਬ ਹੈ ਜਨਾਬ। ਮੋਗਾ 'ਚ ਨਾਬਾਲਗ ਬੱਚੀ ਨਾਲ ਰੇਪ, ਇਹ ਵੀ ਪੰਜਾਬ ਹੈ। ਫਰੀਦਕੋਟ 'ਚ 8 ਸਾਲਾ ਜਵਾਕੜੀ ਨਾਲ ਛੇੜਛਾੜ ਦਾ ਮਾਮਲਾ, ਇਹ ਵੀ ਪੰਜਾਬ ਹੈ। ਲੁਧਿਆਣਾ 'ਚ ATM ਬਦਲ ਕੇ 80,000 ਰੁਪਏ ਕਢਾਏ, ਆ ਵੀ ਪੰਜਾਬ ਹੈ। ਲੁਧਿਆਣਾ 'ਚ SP ਲੁਧਿਆਣੇ 'ਚ ਸੀ ਸਾਈਕਲ ਰੈਲੀ, ਲੁਧਿਆਣੇ 'ਚ SP ਦੇ ਘਰ ਦੇ ਬਾਹਰ ਨੌਜਵਾਨਾਂ ਵੱਲੋਂ ਲੁੱਟਮਾਰ, ਇਹ ਵੀ ਪੰਜਾਬ ਹੈ। ਮੋਗਾ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਮੌਤ, ਆ ਵੀ ਪੰਜਾਬ ਹੈ। ਔਰ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ 80% 90% ਕਾਰਨ ਨਸ਼ਾ ਹੈ ਜੀ। ਤੇ ਮਾਨ ਸਾਹਿਬ ਆ ਵੀ ਪੰਜਾਬ ਹੈ। ਇਸ ਦੀ ਗੱਲ ਕਦੋਂ ਕਰੋਗੇ? ਈਵੈਂਟ ਮੈਨੇਜਮੈਂਟ ਦੀ ਮਾਹਰ ਸਰਕਾਰ, ਆਪਾਂ ਕਿੰਨੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਆ ਕਿ ਇਸ ਪ੍ਰੋਗਰਾਮਾਂ ਪਿੱਛੇ ਸਰਕਾਰ ਦੀ ਪੰਜਾਬ ਹਤੈਸ਼ੀ ਮਨਸ਼ਾ ਘੱਟ, ਜਿਹੜੀ ਕੰਪਨੀ ਨੇ ਠੇਕਾ ਲੈਣਾ ਪ੍ਰੋਗਰਾਮ ਦਾ ਉਹਦੀ ਮਨਸ਼ਾ ਵੱਧ ਕੰਮ ਕਰਦੀ ਆ। ਪ੍ਰਵੀਨ ਜੀ ਤੁਸੀਂ ਝਾਤ ਮਾਰ ਕੇ ਦੇਖੋ, ਜਿਸ ਦਿਨ ਦੀ ਸਰਕਾਰ ਬਣੀ ਆ ਤੁਹਾਨੂੰ ਹਰ 15 ਦਿਨੀ ਇੱਕ ਨਾ ਇੱਕ ਕੋਈ ਈਵੈਂਟ ਅਜਿਹਾ ਦਿਖੂਗਾ ਤਿਉਹਾਰਬਾਜੀ, ਬੋਰਡਬਾਜੀ, ਸ਼ੋਸ਼ੇਬਾਜੀ, ਦਿਖਾਵਾ, ਪ੍ਰਦਰਸ਼ਨ, ਉਹ ਸਾਰਾ ਕੁਝ ਹੋਊਗਾ ਤੇ ਉਹਦੀ ਅਦਾਇਗੀ ਸਾਰੀ ਸਰਕਾਰੀ ਖਜ਼ਾਨੇ 'ਚ। ਜਿਵੇਂ ਮੋਟੀਆਂ ਗਣਾਵਾਂ, ਇਹ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਖਰਚਾ ਨਹੀਂ ਕਰਾਂਗੇ, ਬੇਲੋੜਾ ਖਰਚਾ ਨਹੀਂ ਕਰਾਂਗੇ। ਤੇ ਫਿਰ ਸਹੁੰ ਖਟਕੜ ਕਲਾਂ ਦੀ ਬਜਾਏ ਚੰਡੀਗੜ੍ਹ 'ਚ ਵੀ ਚੱਕੀ ਜਾ ਸਕਦੀ ਸੀ। ਖਟਕੜ ਕਲਾਂ ਮੱਥਾ ਟੇਕਣ ਜਾ ਸਕਦੇ ਸੀ ਮਾਨ ਸਾਹਿਬ ਸਵੇਰੇ। ਤੁਸੀਂ ਕੱਲਿਆਂ ਨੇ ਸਹੁੰ ਚੁੱਕੀ, ਕਰੋੜਾਂ ਰੁਪਈਆ ਖਰਚਿਆ ਪੰਜਾਬ ਦਾ। ਸ਼ਹੀਦਾਂ ਦੀ ਧਰਤੀ ਨੂੰ ਨਮਨ ਕਰਨਾ ਸੀ, ਤੁਸੀਂ ਸੱਜਰੇ ਜਾ ਕੇ ਕਰਦੇ, ਸਹੁੰ ਸਾਦੇ ਸਮਾਗਮ 'ਚ ਚੱਕਦੇ। ਜੇ ਖਟਕੜ ਕਲਾਂ ਹੀ ਚੱਕਣੀ ਸੀ ਤਾਂ ਕੱਲੇ ਰਾਜਪਾਲ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਜਾਂਦੇ, ਜਾਂ ਆਪ ਉਹਦੀ ਗੱਡੀ 'ਚ ਬੈਠ ਕੇ ਚਲੇ ਜਾਂਦੇ ਕਿ ਏਦਾਂ ਵੀ ਸਹੁੰ ਚੱਕੀ ਜਾ ਸਕਦੀ ਹੈ। ਕਰਦੇ ਉਦਾਹਰਨ ਪੇਸ਼। ਕਰੋੜਾਂ ਕਿਉਂ ਡੋਬਿਆ? ਤੁਸੀਂ ਤਾਂ ਸਰਕਾਰ ਨਹੀਂ ਬਣੀ ਸੀ, ਅੰਮ੍ਰਿਤਸਰ 'ਚ ਈਵੈਂਟ ਰੱਖਿਆ, ਢੋਲੀ ਦੇ ਪੈਸੇ, ਹਾਰ ਵਾਲੇ ਦੇ ਪੈਸੇ, ਗੱਡੀਆਂ ਵਾਲੇ ਦੇ ਪੈਸੇ, ਸਰਕਾਰੀ ਬੱਸਾਂ ਨੂੰ ਪੈਸੇ, ਸਾਰਾ ਸਰਕਾਰ ਬਣਨ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨਾ ਖੋਲਤਾ ਕੰਪਨੀ ਲਈ ਜੀ।
ਉਹ ਤੋਂ ਬਾਅਦ ਆ ਤਾਜ਼ੀਆਂ ਪਿਛਲੇ ਦਿਨਾਂ ਦੀਆਂ ਤੁਹਾਡੇ ਧਿਆਨ 'ਚ ਹੋਣੀਆਂ, ਅੰਮ੍ਰਿਤਸਰ, ਫਿਰ ਪਟਿਆਲੇ, ਫਿਰ 1 ਨਵੰਬਰ ਲੁਧਿਆਣਾ ਇਸ ਯੂਨੀਵਰਸਿਟੀ 'ਚ, ਤੇ ਹੁਣ ਸਾਈਕਲ ਰੈਲੀ। ਹਰ 15 ਦਿਨ ਹੁਣ ਇੱਕ ਇਵੈਂਟ ਮਿਲਦਾ। ਪ੍ਰਵੀਨ ਜੀ, ਜਦੋਂ ਕੋਈ ਸਰਕਾਰ ਨੇ ਪ੍ਰੋਗਰਾਮ ਕਰਨਾ ਹੋਵੇ ਤਾਂ ਉਹ ਪੁਲਿਸ ਤੰਤਰ ਰਾਹੀਂ, ਜਿਹੜੇ ਜ਼ਿਲ੍ਹੇ 'ਚ ਵੀ ਕਰਨਾ ਹੈ ਉੱਥੇ ਦੇ ਪੁਲਿਸ ਪ੍ਰਸ਼ਾਸਨ ਰਾਹੀਂ, ਉੱਥੇ ਦੇ DC ਰਾਹੀਂ, ਉੱਥੋਂ ਦੇ ਪਬਲਿਕ ਰਿਲੇਸ਼ਨ ਅਫਸਰ ਰਾਹੀਂ ਵੱਖੋ-ਵੱਖ ਪ੍ਰਬੰਧ ਕਰਾਏ ਜਾਂਦੇ ਨੇ ਕਿ ਭਾਈ ਰੋਟੀ ਦਾ ਪ੍ਰਬੰਧ ਕਰੋ, ਥਾਂ ਦਾ ਪ੍ਰਬੰਧ ਕਰੋ, ਪਾਣੀ ਮੰਗਾ ਲਓ, ਤੇ ਉਹ ਅੱਡ-ਅੱਡ ਬਿੱਲ ਬਣਦੇ ਨੇ, ਅੱਡ-ਅੱਡ ਬੰਦਿਆਂ ਨੂੰ ਅਦਾਇਗੀਆਂ ਹੁੰਦੀਆਂ ਨੇ। ਮੈਂ ਕਹਿੰਦਾ ਉਹ 'ਚ ਵੀ ਅਫਸਰ ਇਸ ਦਾ ਪਤਾ ਲੈਂਦੇ ਹੋਣੇ, ਸਾਰੇ ਥਾਂ ਨਹੀਂ, ਜ਼ਿਆਦਾਤਰ ਥਾਵਾਂ ਤੇ, ਪਹਿਲੀਆਂ ਸਰਕਾਰਾਂ ਦੇ ਸਮੇਂ ਵੀ। ਪਰ ਹੁਣ ਇਹ ਸਾਰਾ ਫਾਰਮੂਲਾ ਖਤਮ ਹੋ ਗਿਆ ਜੀ। ਹੁਣ ਇਹ ਸਿੱਧਾ ਪੱਕਾ ਹਿਸਾਬ ਹੈ ਕਿ ਇੱਕੋ ਕੰਪਨੀ ਨੇ ਕੰਮ ਕਰਨਾ, ਉਸੇ ਕੰਪਨੀ ਨੇ ਪਾਣੀ ਮੰਗਾਉਣਾ, ਉਸੇ ਨੇ ਰੋਟੀ ਮੰਗਾਉਣੀ, ਉਸੇ ਨੇ ਝੱਗੇ ਬਣਾਉਣੇ, ਉਸੇ ਨੇ ਟੀ-ਸ਼ਰਟਾਂ ਬਣਾਉਣੀਆਂ, ਉਸੇ ਨੇ ਸਾਈਕਲਾਂ ਤੇ ਪੱਟੀਆਂ ਲਾਉਣੀਆਂ, ਉਸੇ ਨੇ ਗੇਟ ਬਣਾਉਣੇ, ਉਸੇ ਨੇ ਵੱਡੇ ਬੋਰਡ ਟੰਗਣੇ, ਉਸੇ ਨੇ ਛੋਟੇ ਬੋਰਡ ਟੰਗਣੇ, ਉਸੇ ਨੇ ਮੈਕ ਵਾਲੇ ਦਾ ਪ੍ਰਬੰਧ ਕਰਨਾ, ਉਸੇ ਨੇ ਕਾਰਾਂ ਦਾ ਪ੍ਰਬੰਧ ਕਰਨਾ, ਉਸੇ ਨੇ ਸਰਟੀਫਿਕੇਟ ਬਣਵਾ ਕੇ ਦੇਣੇ, ਉਸੇ ਨੇ ਇਨਾਮ ਦੇਣੇ। ਸਾਰਾ ਕੁਛ ਈਵੈਂਟ ਮੈਨੇਜਮੈਂਟ ਕਰੋ, ਸਰਕਾਰੀ ਖਜ਼ਾਨੇ ਚੋਂ ਅਦਾਇਗੀ ਲਓ। ਕੀ ਇਹ ਹਿੱਸਾ ਲੈ ਰਿਹਾ ਕੋਈ ਇਹਦੇ ਵਿੱਚੋਂ? ਕੋਈ ਮੋਟੀ ਧਿਰ ਹਿੱਸਾ ਲੈ ਰਹੀ ਹੈ? ਇਹ ਪੈਸਾ ਪਾਰਟੀ ਨੂੰ ਜਾਂਦਾ ਹੈ, ਸਰਕਾਰੀ ਨੁਮਾਇੰਦਿਆਂ ਨੂੰ ਜਾਂਦਾ ਹੈ, ਦਿੱਲੀ ਸਰਕਾਰ ਨੂੰ ਜਾਂਦਾ ਹੈ, ਕਿਹਨੂੰ ਜਾਂਦਾ? ਪੰਜਾਬ ਇਹ ਜਾਣਨਾ ਚਾਹੁੰਦਾ ਜੀ ਜੀ ਜੀ। ਸੋ ਇਸ ਲਈ ਟੋਟਲ ਇਵੈਂਟ ਮੈਨੇਜਮੈਂਟ ਹੈ। ਸਰਕਾਰਾਂ ਦਾ ਕੰਮ ਇਵੈਂਟ ਕਰਨਾ ਨਹੀਂ ਜੀ, ਅਮਲੀ ਜਾਮਾ ਪਹਿਨਾਉਣਾ ਹੁੰਦਾ ਹੈ। ਬਿਲਕੁਲ। ਇਸ ਲਈ ਜੇਕਰ ਸਰਕਾਰ ਨੇ ਸੱਚਮੁੱਚ ਨਸ਼ਾ ਮੁਕਾਇਆ ਹੁੰਦਾ ਤਾਂ ਪੰਜਾਬ ਆਪ ਉੱਠ ਕੇ ਕਹਿੰਦਾ ਕਿ ਮਾਨ ਸਾਹਿਬ ਕਮਾਲ ਕਰਤੀ, ਤੇ ਤੁਹਾਨੂੰ ਫਿਰ ਸਾਈਕਲ ਚਲਾਉਣ ਦੀ ਲੋੜ ਨਹੀਂ ਪੈਂਦੀ। ਸੋ ਇਸ ਲਈ ਸਾਈਕਲ ਨਾ ਚਲਾਓ, ਸਰਕਾਰ ਚਲਾਓ। ਹਾਂ, ਇੱਕ ਹੋਰ ਖਾਸ ਪਹਿਲੂ ਇਸ ਕੱਲ ਵਾਲੀ ਖਬਰ ਦਾ, ਪ੍ਰਵੀਨ ਜੀ, ਇਹ ਸਾਈਕਲ ਰੈਲੀ, ਨਸ਼ੇ ਖਿਲਾਫ ਸਾਈਕਲ ਰੈਲੀ ਦਾ ਇੱਕ ਕੁਝ ਕੁ ਮਿੰਟਾਂ ਸਕਿੰਟਾਂ ਦਾ ਇੱਕ ਕਲਿੱਪ ਮਾਨ ਸਾਹਿਬ ਦੇ ਹਵਾਲੇ ਨਾਲ ਚੱਲ ਰਿਹਾ ਪੇਜਾਂ ਤੇ, ਸੋਸ਼ਲ ਮੀਡੀਆ ਤੇ। ਉੱਪਰੋਂ ਹਵਾਈ ਸ਼ਾਟ ਵੀ ਦਿਖਾਇਆ ਜਾਂਦਾ ਹੈ, ਭਾਸ਼ਣ ਦਿੰਦੇ ਵੀ ਦਿਖਾਏ ਜਾਂਦੇ ਨੇ, 2 ਵਾਰ ਝੰਡਾ ਲਹਿਰਾਉਂਦੇ ਵੀ ਦਿਖਾਏ ਜਾਂਦੇ ਨੇ, ਨਿਆਣੇ ਮੈਡਲ ਦਿਖਾਉਂਦੇ ਐ, 20 ਦਾ ਨਿਸ਼ਾਨ ਬਣਾਉਂਦੇ ਵੀ ਦਿਖਾਏ ਜਾਂਦੇ ਨੇ, ਸਾਈਕਲਾਂ ਤੇ ਖੜੇ ਵੀ ਦਿਖਾਏ ਜਾਂਦੇ ਨੇ। ਉਹ ਜੇਕਰ ਤਾਂ ਦੇਖ ਲਿਆ ਦਰਸ਼ਕਾਂ ਨੇ ਤਾਂ ਠੀਕ ਹੈ, ਜੇ ਨਹੀਂ ਦੇਖਿਆ ਤਾਂ ਦੁਬਾਰਾ ਗੌਰ ਨਾਲ ਦੇਖਿਓ ਜੀ। ਜੇ ਉਹ ਸਾਰੇ ਇਵੈਂਟ ਦੇ ਵਿੱਚੋਂ ਇੰਨੇ 30 ਸਕਿੰਟਾਂ ਦੇ 1 ਮਿੰਟ ਦੇ ਵਿੱਚੋਂ ਜੇ ਕਿਤੇ ਪੰਜਾਬੀ ਦਾ ਇੱਕ ਅੱਖਰ ਲੱਭ ਜਾਵੇ ਤਾਂ ਮੈਨੂੰ ਦੱਸ ਦਿਓ। ਠੀਕ ਆ। ਉਹ ਸਿਰਫ ਜਿਹੜਾ ਬੰਦਾ ਉਹਨੇ ਮਾਈਕ ਵਾਲਾ ਕਮਲ, ਉਹਦੇ ਬਸ ਮਾਈਕ ਦੇ ਉੱਪਰ ਇੱਕ ਵਾਰ ਕਮਲ ਲਿਖਿਆ ਤੇ ਥੱਲੇ ਉੱਪਰ ਪੰਜਾਬੀ ਚ ਥੱਲੇ ਅੰਗਰੇਜ਼ੀ ਲਿਖਿਆ, ਨਹੀਂ ਕਿਤੇ ਵੀ ਟੀ-ਸ਼ਰਟਾਂ ਦੇ ਜਿੰਨੇ ਲੋਗੋ ਨੇ ਅੰਗਰੇਜ਼ੀ ਚ ਨੇ, ਬੋਰਡ ਜਿਹੜੇ ਲੱਗੇ ਨੇ ਅੰਗਰੇਜ਼ੀ ਚ ਨੇ, ਹੈ ਨਾ, ਜਿਹੜੀਆਂ ਝੱਗੇ ਟੀ-ਸ਼ਰਟਾਂ ਜਵਾਕਾਂ ਨੇ ਪਾਈਆਂ ਨੇ, ਸਾਈਕਲਾਂ ਤੇ ਜੋ ਤਖਤੀਆਂ ਲੱਗੀਆਂ ਨੇ ਅੰਗਰੇਜ਼ੀ ਚ ਨੇ। ਇਸ ਤੋਂ ਬਾਅਦ ਜਿਹੜੇ ਸਵਾਗਤੀ ਗੇਟ, ਇਨ ਐਗਜ਼ਿਟ ਵਾਲੇ ਗੇਟ ਦਿਖਾਈ ਦਿੰਦੇ ਨੇ, ਗੇਟਾਂ ਦੇ ਉੱਤੇ ਅੰਗਰੇਜ਼ੀ ਆ। ਹੋਰ ਛੱਡੋ, ਜਿਹੜਾ ਝੰਡਾ ਲਹਿਰਾਇਆ, ਝੰਡਾ ਦੇ ਕੇ ਸਾਈਕਲ ਰੈਲੀ ਤੋਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੇ, ਉਹਦੇ ਪਰ ਵੀ ਅੰਗਰੇਜ਼ੀ ਆ। ਤੇ ਇਹ ਤਾਂ ਦਿਖਾਉਂਦੇ ਸੀ ਸਾਨੂੰ ਕਿ ਪੰਜਾਬ 'ਚ ਬੜੀਆਂ ਕੰਪਨੀਆਂ ਆ ਗਈਆਂ, ਬੜੇ ਸ਼ੋਰੂਮ ਖੁੱਲ ਗਏ, ਉਹਨਾਂ ਨੇ ਵੀ ਪੰਜਾਬੀ ਲਿਖਣੀ ਸ਼ੁਰੂ ਕਰਤੀ, ਤੇ ਸਰਕਾਰ ਆਪ ਵਸਾਰੀ ਬੈਠੀ ਆ। ਇਵੈਂਟ ਪੰਜਾਬ 'ਚ ਸੀ ਕਿ ਇੰਗਲੈਂਡ 'ਚ ਸੀ? ਸੋ ਜੇਕਰ ਪੰਜਾਬ 'ਚ ਸਰਕਾਰ ਪੰਜਾਬੀ ਨੂੰ ਥਾਂ ਨਹੀਂ ਦਊਗੀ, ਪੰਜਾਬੀ ਨੂੰ ਮਾਣ ਨਹੀਂ ਦਊਗੀ, ਪੰਜਾਬੀ ਨੂੰ ਦਰਕਾਰੂਗੀ, ਤਾਂ ਕੀ ਉਮੀਦ ਕਰੋਗੇ ਫਿਰ? ਮਤਲਬ ਕਿ ਅਸੀਂ ਕਹੀਏ ਸਕੂਲ ਦਾ ਗੇਟ ਭੰਨਾਂਗੇ, ਅਸੀਂ ਕਹਾਂਗੇ ਦੁਕਾਨਦਾਰ ਦਾ ਬੋਰਡ ਪੱਟਾਂਗੇ, ਅਸੀਂ ਕਹਾਂਗੇ ਜੀ ਅਸੀਂ ਸਰਕਾਰੀ ਅਦਾਰੇ ਨੂੰ ਭੰਡਾਂਗੇ, ਅਸੀਂ ਆ ਪ੍ਰਾਈਵੇਟ ਅਦਾਰੇ ਨੂੰ ਭੰਡਾਂਗੇ। ਭਾਈ ਸਰਕਾਰ ਜਿਹੜੇ ਰਾਹ ਦਿਖਾ ਰਹੀ ਆ, ਸਰਕਾਰ ਦਾ ਹੀਜ ਨਹੀਂ ਮੁੱਕਦਾ ਅੰਗਰੇਜ਼ੀ ਨਾਲ। ਅਸੀਂ ਇਹ ਨਹੀਂ ਕਹਿੰਦੇ ਕਿ ਅੰਗਰੇਜ਼ੀ ਸਿੱਖੋ ਨਾ, ਅਸੀਂ ਤਾਂ ਕਹਿੰਦੇ ਸਾਰੀਆਂ ਭਾਸ਼ਾਵਾਂ ਸਿੱਖੋ, ਪਰ ਆਪਣੀ ਬੋਲੀ ਲਿਖਣੀ ਕਿਉਂ ਭੁੱਲਦੇ ਹੋ? ਜੀ ਜੀ। ਸੋ ਇਸ ਲਈ ਕੱਲ ਦੇ ਪੂਰੇ ਸਮਾਗਮ ਦੇ ਵਿੱਚੋਂ, ਪੂਰੀ ਸਾਈਕਲ ਰੈਲੀ ਦੇ ਵਿੱਚੋਂ ਜੇ ਪੰਜਾਬੀ ਲੱਭ ਜਾਵੇ ਤਾਂ ਮੈਨੂੰ ਜ਼ਰੂਰ ਦੱਸ ਦਿਓ ਜੀ। ਜੀ ਜੀ। ਸ਼ਰਮਾ, ਜਿਵੇਂ ਤੁਸੀਂ ਕਿਹਾ ਨਾ, ਸਰਕਾਰਾਂ ਦਾ ਕੰਮ ਇਵੈਂਟ ਮੈਨੇਜਮੈਂਟ ਕਰਨਾ ਨਹੀਂ ਹੁੰਦਾ, ਸਰਕਾਰਾਂ ਦਾ ਕੰਮ ਕਰਕੇ ਦਿਖਾਉਣਾ ਹੁੰਦਾ। ਪਰ ਪਤਾ ਨਹੀਂ ਕਿਉਂ ਸਰਕਾਰ ਸੱਤਾ ਦੇ ਵਿੱਚ ਹੋ ਕੇ ਵੀ ਪਾਰਟੀ ਆਪੋਜੀਸ਼ਨ ਵਾਂਗੂ ਟਰੀਟ ਕਰ ਰਹੀ ਹੈ ਮਸਲਿਆਂ ਨੂੰ। ਜੇਕਰ ਤੁਸੀਂ ਮਸਲਿਆਂ ਨੂੰ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਵੀ ਚੁੱਕ ਰਹੇ ਹੋ ਤੇ ਸੱਤਾ ਦੇ ਵਿੱਚ ਆ ਕੇ ਵੀ ਚੁੱਕ ਰਹੇ ਹੋ, ਫਿਰ ਤੁਹਾਡੀ ਆਪਣੀ ਕਾਰਗੁਜ਼ਾਰੀ ਐਜ਼ ਏ ਸਰਕਾਰ, ਐਜ਼ ਏ ਗਵਰਨਮੈਂਟ ਕਿੱਥੇ ਹੈ? ਸੋ ਬਿਲਕੁਲ ਸਵਾਲ ਜਾਇਜ਼ ਨੇ, ਔਰ ਪਤਾ ਨਹੀਂ ਕਦੋਂ ਇਹਨਾਂ ਸਵਾਲਾਂ ਤੇ ਸਰਕਾਰਾਂ ਜਿਹੜੀਆਂ ਗੌਰ ਕਰਨਗੀਆਂ। ਪਹਿਲਾਂ ਵਾਲਿਆਂ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਇਹ ਰੋਡਵੇਜ਼ ਦੀਆਂ ਬੱਸਾਂ ਲੈ ਜਾਂਦੇ ਨੇ, ਉਹ ਵੀ ਭੁਲੇਖੇ ਨਿਕਲ ਗਏ। ਤੁਸੀਂ ਇੱਕ ਦਿਨ ਦੱਸਿਆ ਸੀ ਮੋਗੇ ਖੜੀਆਂ ਸਵਾਰੀਆਂ ਡੀਕਦੀਆਂ ਰਹੀਆਂ। ਫਿਰ ਉਹ ਕਹਿੰਦੇ ਸੀਗੇ ਜੀ ਇਹ ਵੰਗਾਰ ਪਾਉਂਦੇ ਨੇ, ਇਹਨਾਂ ਨੇ ਫਿਰ ਮਹਿਕਮਿਆਂ ਨੂੰ ਸ਼ੁਰੂ ਕਰਤੀ ਕਿ ਚਲੋ ਜੀ ਸਿਵਲ ਸਪਲਾਈ ਫੂਡ ਵਾਲੇ ਜਿਹੜੇ ਮਹਿਕਮਾ ਪੰਜਾਬ ਦਾ, ਉਹਨੂੰ ਤੁਸੀਂ ਵੇਖੋ ਜੀ ਰੈਲੀਆਂ ਰੂਲੀਆਂ ਦਾ ਪ੍ਰਬੰਧ। ਸੋ ਜਿਹੜਾ ਉਹ ਇੱਕ ਕੰਮਕਾਰ ਕਰਨ ਦਾ ਤਰੀਕਾ ਨਾ, ਉਹ ਸਾਰਾ ਤਕਰੀਬਨ ਰਵਾਇਤੀ ਸਿਆਸਤਦਾਨਾਂ ਵਾਲਾ ਹੀ ਹੈ, ਕੋਈ ਉਹਦੇ ਨਾਲੋਂ ਜੁਦਾ ਕੁਛ ਨਹੀਂ ਹੈ।
ਤੇ ਦੂਜੀ ਗੱਲ ਪੰਜਾਬ ਸਰਕਾਰ ਦੀ ਵੀ ਕਰ ਲਈਏ, ਕਹਿੰਦੇ 16 ਬੱਸ ਅੱਡੇ ਪੰਜਾਬ ਦੇ ਸਰਕਾਰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਜਾ ਰਹੀ ਹੈ। ਕਿਤੇ ਮੋਦੀ ਸਾਹਿਬ ਤੋਂ ਤਾਂ ਨਹੀਂ ਸਿੱਖ ਲਿਆ ਇਹ ਮੰਤਰ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਲਗਭਗ 16 ਬੱਸ ਅੱਡੇ ਜੀ, ਉਹਨਾਂ 'ਚ ਵੱਡੇ ਬੱਸ ਅੱਡੇ ਵੀ ਨੇ, ਮਤਲਬ ਜਲੰਧਰ, ਲੁਧਿਆਣੇ ਵਰਗੇ ਵੀ। ਸੋ ਉਹਨਾਂ ਸਾਰਿਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣਾ, ਤਾਂ ਕਿ ਉਹਨਾਂ ਦੀ ਸੰਭਾਲ, ਉਹਨਾਂ ਦੀ ਸਾਫ਼ ਸਫਾਈ, ਉਹਨਾਂ ਦੇ ਕਾਊਂਟਰ, ਉੱਥੇ ਦੀਆਂ ਦੁਕਾਨਾਂ, ਉਹ ਸਾਰਾ ਕੁਛ ਉੱਕਾ ਪੁੱਕਾ ਪੈਸਾ ਸਰਕਾਰ ਨੂੰ ਜਾਂ ਰੋਡਵੇਜ਼ ਨੂੰ, ਪਨਬੱਸ ਨੂੰ ਆ ਜਾ ਕਰੇ, ਕਿਉਂਕਿ ਪਨਬੱਸ ਦੇ ਅਧੀਨ ਨੇ ਇਹ ਬੱਸ ਅੱਡੇ। ਅਸਲ ਦੇ ਵਿੱਚ ਕੀ ਹੈ, ਕਰੋਨਾ ਕਾਲ ਤੋਂ ਪਹਿਲਾਂ ਵੀ 2012 ਦੇ ਵਿੱਚ ਵੀ ਅਜਿਹੀ ਤਜਵੀਜ਼ ਦੇ ਨਾਲ ਕੰਮ ਸ਼ੁਰੂ ਹੋਇਆ ਸੀ, ਪਰ ਉਸ ਸਮੇਂ ਫਿਰ ਕਰੋਨਾ ਕਾਲ ਦੇ ਦੌਰਾਨ ਕੰਪਨੀਆਂ ਜਿਨ੍ਹਾਂ ਨੂੰ ਦਿੱਕਤ ਸੀ ਉਹ ਵਿੱਚੇ ਛੱਡ ਕੇ ਭੱਜ ਗਈਆਂ। ਠੀਕ ਹੈ ਜੀ। ਕਿਉਂਕਿ ਬੱਸਾਂ ਰੁਕ ਗਈਆਂ ਸੀ, ਕੰਮ ਬੰਦ ਹੋ ਗਏ ਸੀ, ਸੋ ਇਸ ਲਈ ਉਹਨਾਂ ਦੀ ਆਮਦਨ ਤਾਂ ਸਵਾਰੀ ਆਉਣ ਵਾਲੇ ਆ ਨਾ। ਸੋ ਇਹ ਸਾਰਾ ਹਵਾਲਾ, ਕਿਉਂਕਿ ਫਿਰ ਅੱਡਾ ਫੀਸ ਵੀ ਉਹਨਾਂ ਨੇ ਵਸੂਲਣੀ ਆ, ਤੇ ਉਹਨਾਂ ਨੇ ਦੁਕਾਨਾਂ ਵੀ ਕਿਰਾਏ ਤੇ ਚੜਾ ਕੇ ਉਹਨਾਂ ਤੋਂ ਵੀ ਕਮਿਸ਼ਨ ਲੈਣਾ, ਉਹਨਾਂ ਨੇ ਆਪਣੇ ਬੰਦੇ ਰੱਖ ਕੇ ਸਾਰਾ ਕੁਝ, ਇਸ ਲਈ ਉਹ ਤੰਤਰ ਇਹਦੇ ਨਾਲ ਜੁੜਿਆ। ਇਹਨੂੰ ਇਸ ਹਵਾਲੇ ਨਾਲ ਤਾਂ ਸਮਝਿਆ ਜਾ ਸਕਦਾ ਕਿ ਸਰਕਾਰ ਕਹਿੰਦੀ ਜੀ ਕਿ ਸਰਕਾਰੀ ਮੁਲਾਜ਼ਮਾਂ ਨੂੰ ਜਾਂ ਕਾਰਪੋਰੇਟ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਜਦੋਂ ਅਸੀਂ ਦਿੰਦੇ ਹਾਂ ਤਾਂ ਉਹਦੇ ਨਾਲ ਇਹ ਹੈ ਕਿ ਪ੍ਰਬੰਧ ਵਧੀਆ ਹੋ ਜਾਂਦਾ। ਸਰਕਾਰੀ ਤੌਰ ਤੇ ਪ੍ਰਬੰਧ ਠੀਕ ਨਹੀਂ ਹੁੰਦਾ ਜੀ, ਬੱਸ ਅੱਡਿਆਂ 'ਚ ਸ਼ਿਕਾਇਤਾਂ ਬਹੁਤ ਆਉਂਦੀਆਂ, ਗੰਦਗੀ ਬਹੁਤ ਆ ਜੀ, ਸਫਾਈ ਨਹੀਂ ਰਹਿੰਦੀ, ਇਸ ਲਈ ਅਸੀਂ ਇਹ ਕਦਮ ਪੁੱਟਣ ਜਾ ਰਹੇ ਹਾਂ। ਪਰ ਸਰਕਾਰ ਸਰਕਾਰੀ ਬੰਦਿਆਂ ਤੋਂ ਕੰਮ ਕਿਉਂ ਨਹੀਂ ਲੈ ਪਾਉਂਦੀ ਜੀ? ਫਿਰ ਸਰਕਾਰੀ ਅਦਾਰਿਆਂ ਦਾ ਮਤਲਬ ਇਹੀ ਹੁੰਦਾ ਕਿ ਲੋਕਾਂ ਦੀ ਲੁੱਟ ਖਸੁੱਟ ਘੱਟ ਹੋਵੇ ਜੀ, ਤੇ ਇਹਦਾ ਮਤਲਬ ਹੁਣ ਜੇਕਰ ਤੁਸੀਂ ਅੱਡਾ ਫੀਸ ਕੱਲ ਨੂੰ ਵਧਾਓਗੇ, ਉਹਦਾ ਕਿਰਾਏ ਤੇ ਵੀ ਅਸਰ ਪੈਣਾ। ਦੁਕਾਨ ਵੱਧ ਭਾਅ ਤੇ ਚੜਾਓਗੇ ਤਾਂ ਤੁਹਾਡੇ ਧਿਆਨ ਚ ਹੋਣਾ, ਦਿੱਲੀ ਨੂੰ ਜਾਂਦੇ ਆ ਬੱਸਾਂ ਜਿਹੜੀਆਂ ਅੱਡਿਆਂ ਥਾਵਾਂ ਤੇ ਰੁਕਦੀਆਂ ਹੁੰਦੀਆਂ ਸੀ ਨਾ ਰੋਟੀ ਪਾਣੀ ਲਈ, ਉੱਥੇ 5 ਰੁਪਏ ਵਾਲੀ ਚੀਜ਼ 50 ਦੀ ਮਿਲਦੀ ਸੀ। ਲੋਕਾਂ ਦੀ ਸਵਾਰੀਆਂ ਦੀ ਲੁੱਟ ਹੁੰਦੀ ਸੀ। ਕਿਤੇ ਇਹ ਨਾ ਹੋਵੇ ਪੰਜਾਬ ਦੇ ਬੱਸ ਅੱਡਿਆਂ ਤੇ ਪ੍ਰਿੰਟ ਲਿਖਿਆ ਹੋਇਆ ਬਿਸਕੁਟਾਂ ਦੇ ਉੱਤੇ 10 ਰੁਪਏ ਤੇ ਵਿਕੇ 20 ਰੁਪਏ ਦਾ, ਚਿਪਸ ਦੇ ਪੈਕਟ ਤੇ ਲਿਖਿਆ 20 ਰੁਪਏ ਤੇ ਵਿਕੇ 40 ਰੁਪਏ ਦਾ, ਪਾਣੀ ਦੀ ਬੋਤਲ 30 50 ਰੁਪਏ ਦੀ ਵਿਕਣ ਲੱਗ ਜਾਵੇ। ਇਹ ਹੋਣਾ ਪ੍ਰਾਈਵੇਟ ਕੰਪਨੀਆਂ 'ਚ ਏਦਾਂ ਹੀ ਹੁੰਦਾ। ਪਰ ਇਹਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਤੈਅ ਕੀਤਾ ਜੀ ਕਿ 16 ਬੱਸ ਅੱਡੇ, ਉਹਨਾਂ ਦਾ ਰੱਖ ਰਖਾਵ, ਉਹਨਾਂ ਦਾ ਸੰਚਾਲਨ, ਉਹਨਾਂ ਦਾ ਕਿਰਾਇਆ ਭਾੜਾ, ਲੈਣ ਦੇਣ, ਦੁਕਾਨਾਂ ਦਾ ਸਾਰਾ ਕੁਝ ਪ੍ਰਾਈਵੇਟ ਕੰਪਨੀ ਦੇਖੂਗੀ। ਹੋ ਸਕਦਾ ਇੱਕੋ ਕੰਪਨੀ ਨੂੰ ਕਿਸੇ ਨੂੰ ਠੇਕਾ ਮਿਲ ਜਾਵੇ, ਇਹ ਵੀ ਹੋ ਸਕਦਾ, ਜਾਂ ਵੱਖੋ ਵੱਖ ਨੂੰ ਦਿੱਤਾ ਜਾਵੇ ਬੋਲੀ ਲਾ ਕੇ, ਕਿਉਂਕਿ ਹੁਣ ਤੱਕ ਪਨਬੱਸ ਦੇਖ ਰਹੀ ਹੈ ਸਾਰਾ ਪ੍ਰਬੰਧ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ 16 ਬੱਸ ਅੱਡੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਲੁਧਿਆਣੇ ਦਾ, ਜਲੰਧਰ ਦਾ, ਤਰਨਤਾਰਨ ਦਾ, ਜਗਰਾਉਂ ਦਾ, ਰੋਪੜ ਦਾ, ਸ਼੍ਰੀ ਅਨੰਦਪੁਰ ਸਾਹਿਬ ਦਾ, ਨੰਗਲ ਦਾ, ਨਵਾਂ ਸ਼ਹਿਰ ਦਾ, ਹੁਸ਼ਿਆਰਪੁਰ ਦਾ, ਮਜੀਠਾ, ਡੇਰਾ ਬਾਬਾ ਨਾਨਕ, ਮੋਗਾ, ਜੀਰਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਇਹ ਲਗਭਗ 16 ਨੇ। ਕਿਉਂਕਿ ਪਹਿਲੂ ਇਹ ਦਿੱਤਾ ਜਾ ਰਿਹਾ ਪ੍ਰਵੀਨ ਜੀ ਕਿ ਜਿਵੇਂ ਲੁਧਿਆਣੇ ਦਾ ਬੱਸ ਅੱਡਾ ਵੱਡੇ ਬੱਸ ਅੱਡਿਆਂ ਚੋਂ ਆਉਂਦਾ ਔਰ ਸ਼ਹਿਰ ਦੇ ਵਿਚਾਲੇ ਆ, ਤੇ ਤਾਂ ਵੀ ਉੱਥੋਂ ਸਰਕਾਰ ਕਹਿੰਦੀ ਸਾਨੂੰ ਉਨੀ ਆਮਦਨ ਨਹੀਂ ਆਉਂਦੀ ਜਿੰਨੀ ਆਉਣੀ ਚਾਹੀਦੀ ਸੀ, ਜਾਂ ਆਮਦਨ ਹੁੰਦੀ ਨਹੀਂ ਸਹੀ ਰੂਪ ਚ। ਇਸੇ ਤਰ੍ਹਾਂ ਜਲੰਧਰ ਦਾ ਬੱਸ ਅੱਡਾ ਲਗਭਗ ਸ਼ਹਿਰ ਦੇ ਵਿੱਚ ਆ, ਤੇ ਜਲੰਧਰ ਦਾ ਬੱਸ ਅੱਡਾ ਵੱਡਾ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ 'ਚ ਬੱਸਾਂ ਰੋਜ਼, ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 1250 ਬੱਸਾਂ ਉਸ ਅੱਡੇ ਚੋਂ ਰੋਜ਼ ਆਉਂਦੀਆਂ ਜਾਂਦੀਆਂ ਨੇ, 1250। ਤੇ ਇਸੇ ਤਰ੍ਹਾਂ ਜਲੰਧਰ ਦੇ ਬੱਸ ਅੱਡੇ ਦੀ ਗੱਲ ਕਰੀਏ ਤਾਂ 1000 ਤੋਂ ਵੱਧ ਬੱਸਾਂ, 1050 55 ਬੱਸਾਂ ਰੋਜ਼ ਆਉਂਦੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਹੁਸ਼ਿਆਰਪੁਰ ਹੈ, 800 ਦੇ ਕਰੀਬ ਬੱਸ ਆਉਂਦੀ ਜਾਂਦੀ ਆ, ਹੈ ਨਾ। ਇਸੇ ਤਰ੍ਹਾਂ ਨਵਾਂ ਸ਼ਹਿਰ ਹੈ, ਉੱਥੇ ਵੀ ਮਤਲਬ ਕਿ 400 500 ਬੱਸ ਆਉਂਦੀ ਜਾਂਦੀ ਆ। ਰੋਪੜ ਹੈ, ਉੱਥੇ ਵੀ 700 ਤੋਂ ਵੱਧ ਬੱਸਾਂ ਆਉਂਦੀਆਂ ਜਾਂਦੀਆਂ ਨੇ। ਸੋ ਇਹ ਸਭ ਦੇ ਬਾਵਜੂਦ ਇਹ ਅੱਡੇ ਕਮਾਊ ਨਹੀਂ ਹੈਗੇ ਪਨਬੱਸ ਲਈ ਜਾਂ ਸਰਕਾਰ ਲਈ, ਰੋਡਵੇਜ਼ ਲਈ। ਸੋ ਇਸ ਲਈ ਕਹਿੰਦੇ ਜੀ ਹੁਣ ਪ੍ਰਾਈਵੇਟ ਕੰਪਨੀ ਦੇਣੀ, ਇੱਕ ਤਾਂ ਰੱਖ ਰਖਾਵ ਠੀਕ ਹੋ ਜਾਊਗਾ, ਇੱਕ ਸਾਡੀ ਟੈਨਸ਼ਨ ਮੁਕਤ ਹੋ ਜੂਗੀ, ਇੱਕ ਕਿਸ਼ਤ ਲੈ ਲਿਆ ਕਰਾਂਗੇ। ਅੱਛਾ, ਸਵਾਲ ਇਹ ਵੀ ਹੈ ਕਿ ਕੀ ਇਹ ਦਿੱਲੀ ਦੀਆਂ ਕੰਪਨੀਆਂ ਚਲਾਉਣ ਜਾ ਰਹੀਆਂ ਨੇ ਹੁਣ ਪੰਜਾਬ ਦੇ ਬੱਸ ਅੱਡੇ? ਇਹ ਵੀ ਹੈ ਜੀ। ਸ਼ਰਮਾ ਜੀ, ਜਿਹੜੇ ਅੰਗ ਸਾਡੇ ਕੰਮ ਕਰਨਾ ਘੱਟ ਕਰ ਦਿੰਦੇ ਆ, ਜਿਹੜੇ ਅੰਗਾਂ ਦੇ ਵਿੱਚ ਦਰਦ ਹੁੰਦਾ, ਅਸੀਂ ਉਹਨੂੰ ਲਾਹ ਕੇ ਨਹੀਂ ਸਿੱਟਦੇ, ਅਸੀਂ ਉਹਦਾ ਟਰੀਟਮੈਂਟ ਕਰਦੇ। ਪ੍ਰਾਈਵੇਟ ਫਰਮਾਂ ਨੂੰ ਕੰਮ ਦੇਣਾ ਲਾਹ ਕੇ ਸਿੱਟਣ ਦੇ ਬਰਾਬਰ ਹੈ। ਟਰੀਟਮੈਂਟ ਕਰੋ, ਉਹ ਦਰੁਸਤ ਕਰੋ, ਉਹਦੇ 'ਚ ਕਿਉਂ ਨਹੀਂ ਆ ਰਹੀ ਤੁਹਾਨੂੰ ਆਊਟਪੁੱਟ। ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਰੇਤੇ 'ਚੋਂ ਲਿਆਵਾਂਗੇ ਇੰਨੇ 1000 ਕਰੋੜ, ਤੁਸੀਂ ਕਹਿੰਦੇ ਸੀ ਅਸੀਂ ਦਾਰੂ 'ਚੋਂ ਲਿਆਵਾਂਗੇ। ਉਹ ਤੁਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਨਾ, ਦਾਰੂ ਆਪਕੇ ਲਈ ਖਤਰਨਾਕ ਹੈ, ਤੇ ਉਹ ਦਿੱਲੀ ਦੇ ਵਿੱਚ ਵੇਖ ਲਓ ਉਹੀ ਗੱਲ ਬਣੀ ਪਈ ਹੈ। ਤੇ ਰਾਜਪਾਲ ਦੀ ਗੱਲ ਕਰੀਏ, ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਦੋਨੇ ਧਿਰਾਂ ਦੀਆਂ ਸੁਰਾਂ ਕੁਝ ਬਦਲੀਆਂ ਨਜ਼ਰ ਆ ਰਹੀਆਂ। ਰਾਜਪਾਲ ਨੇ ਇੱਕ ਤਾਂ ਬਜਟ ਸੈਸ਼ਨ ਨੂੰ ਦੇ ਦਿੱਤੀ ਹੈ ਉਠਾਉਣ ਨੂੰ ਮਨਜ਼ੂਰੀ, ਸ਼ਰਮਾ ਜੀ, ਜਿਹੜੀ ਕਿ ਪਹਿਲਾਂ ਨਹੀਂ ਸੀ ਸ਼ਾਇਦ ਸਰਕਾਰ ਕੋਲੇ। ਹੁਣ ਨਵੇਂ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ, ਕੀ ਕਹੋ?
ਪ੍ਰਵੀਨ ਜੀ ਬਿਲਕੁਲ ਬਜਟ ਸੈਸ਼ਨ ਨੂੰ ਲਗਾਤਾਰ ਸਰਕਾਰ ਅੱਗੇ ਵਧਾ ਰਹੀ ਸੀ, ਜਿਹਨੂੰ ਲੈ ਕੇ ਰਾਜਪਾਲ ਨਾਲ ਰੇੜਕਾ ਵੀ ਸੀ। ਤੇ ਜਦੋਂ 2 ਵਾਰ ਦੂਆ ਸੈਸ਼ਨ ਬੁਲਾਇਆ ਸੀ ਤਾਂ ਉਹਦੇ ਨਾਲ ਰਾਜਪਾਲ ਔਖੇ ਵੀ ਹੋ ਗਏ ਸੀ, ਉਹਨੂੰ ਗੈਰ ਕਾਨੂੰਨੀ ਵੀ ਕਰਾਰ ਦਿੰਦੇ ਰਹੇ। ਚਿੱਠੀਆਂ ਦਾ ਆਦਾਨ ਪ੍ਰਦਾਨ ਦੀ ਆਪਾਂ ਗੱਲ ਕਰਕੇ 18 ਚਿੱਠੀਆਂ ਇੱਧਰ ਉੱਧਰ ਹੋ ਚੁੱਕੀਆਂ ਨੇ ਰਾਜਪਾਲ ਵੱਲੋਂ ਸਰਕਾਰ ਦੇ ਨਾਮ ਤੇ। ਪਰ ਜਦੋਂ ਹੁਣ ਸੁਪਰੀਮ ਕੋਰਟ ਨੇ ਝਾੜ ਝੰਬ ਕੀਤੀ, ਸ਼ੀਸ਼ਾ ਦਿਖਾਇਆ, ਉਹ ਤੋਂ ਬਾਅਦ ਰਾਜਪਾਲ ਵੀ ਨਰਮ ਨੇ ਤੇ ਢੰਗ ਤਰੀਕਾ ਸਰਕਾਰ ਦਾ ਵੀ ਬਦਲਿਆ। ਠੀਕ ਹੈ। ਸਰਕਾਰ ਨੇ ਬਕਾਇਦਾ ਫਾਈਲ ਤਿਆਰ ਕਰਕੇ ਭੇਜੀ ਕਿ ਅਸੀਂ ਬਜਟ ਸੈਸ਼ਨ ਸਮੇਟਣਾ ਚਾਹੁੰਦੇ ਹਾਂ ਜੀ, ਇਹਨੂੰ ਮਨਜ਼ੂਰੀ ਦਿੱਤੀ ਜਾਵੇ। ਔਰ ਹੁਣ ਉਹ ਤੋਂ ਬਾਅਦ ਅਗਲੇ ਸੈਸ਼ਨ ਦੀ ਸਾਡੀ ਤਿਆਰੀ ਹੈ ਜੀ। ਰਾਜਪਾਲ ਕੋਲ ਜਿੱਦਾਂ ਹੀ ਇਹ ਫਾਈਲ ਪਹੁੰਚੀ, ਰਾਜਪਾਲ ਨੇ ਤੁਰੰਤ ਉਹਨੂੰ ਮਨਜ਼ੂਰੀ ਦੇਤੀ, ਨੋਟੀਫਿਕੇਸ਼ਨ ਜਾਰੀ ਕਰਤਾ, ਬਜਟ ਸੈਸ਼ਨ ਚੱਕ ਹੋ ਗਿਆ, ਸਮਝ ਲਓ। ਠੀਕ ਹੈ ਜੀ। ਤੇ ਇਹਦੇ ਨਾਲ ਇੱਕ ਮਨੀ ਬਿੱਲ ਸੀ, ਉਹਨੂੰ ਵੀ ਮਨਜ਼ੂਰੀ ਦੇਤੀ। ਸੋ ਇਸ ਲਈ ਇਹ ਕਵਾਇਦ ਵੀ ਨਾਲ ਚੱਲ ਰਹੀ ਹੈ। ਤੇ ਹੁਣ ਪਤਾ ਲੱਗ ਰਿਹਾ, ਆਪਾਂ ਕੱਲ ਵੀ 1-2 ਦਿਨ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਹੁਣ ਇਹ ਤੈਅ ਹੈ ਕਿ ਜਿੱਦਣ ਹੁਣ ਕੈਬਨਿਟ ਦੀ ਬੈਠਕ ਹੋਊਗੀ, ਉਸ ਕੈਬਨਿਟ ਦੀ ਬੈਠਕ ਦੇ ਵਿੱਚ ਅਗਲਾ ਸੈਸ਼ਨ ਬੁਲਾਉਣ ਦੇ ਲਈ ਸਰਕਾਰ ਤਜਵੀਜ਼ ਲਿਆਊਗੀ। ਔਰ ਉਸ ਤੋਂ ਬਾਅਦ ਰਾਜਪਾਲ ਕੋਲ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਹੀਂ ਇਹ ਜਾਣਕਾਰੀ ਜਾਊਗੀ ਕਿ ਅਸੀਂ ਇੰਨੀ ਤਰੀਕ ਨੂੰ 3 ਜਾਂ 4 ਰੋਜ਼ਾ ਵਿਸ਼ੇਸ਼ ਸਰਦ ਰੁੱਤ ਸੈਸ਼ਨ, ਜਿਹੜਾ ਹੁਣ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ, ਇਸ ਨੂੰ ਤਾਂ ਵਧਾਉਂਦੇ ਰਹੋਗੇ। ਜੇ ਵਧਾਉਂਦੇ ਰਹੇ ਤਾਂ ਤੁਸੀਂ ਇਹਨੂੰ ਤਾਂ ਕਹੋਗੇ ਕਿ ਕਾਨੂੰਨੀ ਆ, ਪਰ ਜਿਹੜਾ ਸਰਦ ਰੁੱਤ ਸੈਸ਼ਨ ਹੋਣੇ ਹੁੰਦੇ ਆ, ਆਮ ਇਜਲਾਸ ਹੋਣਾ ਹੁੰਦਾ ਹੈ, ਉਹ ਸਾਰੇ ਕਿੱਥੇ ਜਾਣਗੇ? ਫਿਰ ਮਾਨਸੂਨ ਸੈਸ਼ਨ ਹੋਣੇ ਹੁੰਦੇ ਨੇ, ਫਿਰ ਉਹਨਾਂ ਦੀ ਕੜੀ ਕਿੱਥੇ ਜਾਊਗੀ? ਸੋ ਇਸ ਲਈ ਉਹ ਕਰਨਾ ਵੀ ਜ਼ਰੂਰੀ ਸੀ, ਇਸੇ ਲਈ ਹੁਣ ਬਜਟ ਸੈਸ਼ਨ ਚੁਕਾਉਣਾ ਪਿਆ। ਉਹ ਉਸ ਤੋਂ ਬਾਅਦ ਹੁਣ ਸਰਦ ਰੁੱਤ ਸੈਸ਼ਨ ਦੇ ਲਈ ਬਕਾਇਦਾ ਤੌਰ ਤੇ ਮਨਜ਼ੂਰੀ ਲਈ ਫਾਈਲ ਜਾਊਗੀ ਔਰ ਰਾਜਪਾਲ ਜੀ ਤੁਰੰਤ ਮਨਜ਼ੂਰੀ ਦੇਣਗੇ। ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਹੁਣ ਨਖਰਾ ਨਹੀਂ ਚੱਲਣਾ, ਉਸੇ ਸਮੇਂ ਮਨਜ਼ੂਰੀ ਮਿਲ ਜਾ ਕਰਨੀ। ਸੋ ਆ ਮਨਜ਼ੂਰੀ ਮਿਲ ਗਈ ਜੀ ਸੈਸ਼ਨ ਚੱਕਣ ਦੀ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਮਨੀ ਬਿੱਲ ਨੂੰ ਮਨਜ਼ੂਰੀ ਮਿਲ ਗਈ ਤੇ ਅਗਲਾ ਸੈਸ਼ਨ ਦੀ ਮਨਜ਼ੂਰੀ ਲਈ ਜਿੱਦਾਂ ਹੀ ਫਾਈਲ ਜਾਊਗੀ, ਰਾਜਪਾਲ ਤੁਰੰਤ ਮਨਜ਼ੂਰੀ ਦੇਣਗੇ। ਤੇ ਇਸੇ ਨਵੰਬਰ ਦੇ ਆਖਰੀ ਹਫ਼ਤੇ ਜਾਂ ਹੋ ਸਕਦਾ ਦਸੰਬਰ ਦੀ ਪਹਿਲੇ ਦੂਜੀਆਂ ਤਰੀਕਾਂ ਦੇ ਵਿੱਚ ਮਤਲਬ ਸਰਦ ਰੁੱਤ ਸੈਸ਼ਨ ਪੰਜਾਬ ਦੀ ਵਿਧਾਨ ਸਭਾ 'ਚ 3 ਜਾਂ 4 ਰੋਜ਼ਾ ਹੁੰਦਾ ਨਜ਼ਰ ਆਵੇ। ਬਸ ਸਵਾਲ ਇਹ ਹੈ ਕਿ ਕੀ ਉਹਦੇ ਵਿੱਚ ਸਰਕਾਰ ਨੇ ਆਪਣੇ ਜਿਹੜੇ ਬਿੱਲ ਪਾਸ ਕਰਨੇ ਉਹਦਾ ਹੀ ਕੰਮ ਹੋਊਗਾ, ਜਾਂ ਸੱਚਮੁੱਚ ਦੁਬਾਰਾ ਪੰਜਾਬ ਦੇ ਮਸਲਿਆਂ ਤੇ ਚਰਚਾ, ਜਿਹਦੇ ਲਈ ਪਿਛਲਾ ਅਕਤੂਬਰ 'ਚ ਬੁਲਾਇਆ ਸੀ ਸੈਸ਼ਨ, ਕਿ ਉਸੇ ਨੂੰ SYL ਦੇ ਮੁੱਦੇ ਤੇ ਜਾਂ ਪਾਣੀਆਂ ਦੇ ਮਸਲੇ ਤੇ ਚਰਚਾ ਸਰਕਾਰ ਅੱਗੇ ਤੋਰੂਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਜੀ ਜੀ। ਤੇ ਮੁੱਖ ਮੰਤਰੀ ਦੇ ਘਰ ਪਹੁੰਚੇ ਕਹਿੰਦੇ ਕੱਚੇ ਅਧਿਆਪਕਾਂ ਦੀ ਪੁਲਿਸ ਨੇ ਸੇਵਾ ਕੀਤੀ ਹੈ ਜੀ। ਬਿਲਕੁਲ ਜੀ, ਪੰਜਾਬ ਪੁਲਿਸ ਤਾਂ ਸੇਵਾ ਕਰਨ ਲਈ ਹੋਇਆ। ਇਹ ਵੱਖਰੀ ਗੱਲ ਆ ਕਿ ਮਾਨ ਸਰਕਾਰ ਕਹਿੰਦੀ ਸੀ ਕਿ ਸਾਡੇ ਟਾਈਮ ਧਰਨੇ ਨਹੀਂ ਲੱਗਣਗੇ, ਫਿਰ ਤਾਂ ਮਹਿਮਾਨ ਸੀ, ਫਿਰ ਜੇ ਧਰਨੇ ਨਹੀਂ ਲਾਏ ਸੀ ਘਰੇ ਬਿਠਾਉਣੇ ਸੀ, ਬੂਆ ਖੋਲਣਾ ਸੀ। ਉਹਨਾਂ ਨੂੰ ਤਾਂ ਘਰ ਕੰਨੀ ਤੱਕ ਨਹੀਂ ਜਾਣ ਦਿੱਤਾ ਗਿਆ, ਘਰ ਵੱਲ ਵਧਣ ਤੱਕ ਨਹੀਂ ਦਿੱਤਾ ਗਿਆ ਜੀ। ਬਕਾਇਦਾ ਸੰਗਰੂਰ ਦੀ ਕਲੋਨੀ ਹੈ ਜੀ, ਡ੍ਰੀਮਲੈਂਡ ਕਲੋਨੀ, ਉਹਦੇ ਮਤਲਬ ਕਿ ਬਾਹਰ ਮਾਹੌਲ ਉਸ ਸਮੇਂ ਖਾਸਾ ਤਣਾਅ ਹੋ ਗਿਆ ਜਦੋਂ 8736 ਕੱਚੇ ਅਧਿਆਪਕ ਉਹ ਉੱਥੇ ਪਹੁੰਚਦੇ ਨੇ। ਬਾਹਰ ਜਿਹੜਾ ਹਾਈਵੇ ਹੈ ਸੰਗਰੂਰ ਦਾ, ਹੈ ਨਾ, ਉਸ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਤੇ ਪੁਲ ਦੇ ਥੱਲੇ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ। ਤੇ ਇਕੱਠੇ ਹੋਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਦੇ ਘਰ ਕੰਨੀ ਨੂੰ ਵੱਧਦੇ ਨੇ ਤੇ ਪੁਲਿਸ ਨਾਕੇ ਲਾ ਕੇ, ਬੈਰੀਅਰ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ, ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ। ਧੱਕਾ ਮੁੱਕੀ ਹੁੰਦੀ ਆ, ਡਾਂਗੋ ਡਾਂਗੀ ਹੁੰਦੀ ਆ, ਖਿੱਚਤੂ ਹੁੰਦੀ ਆ, ਪੱਗਾਂ ਲੱਥਦੀਆਂ, ਜ਼ਖਮੀ ਹੁੰਦੇ ਨੇ, ਬੱਚੀਆਂ ਦੀਆਂ ਚੁੰਨੀਆਂ ਰੁਲਦੀਆਂ ਨੇ। ਪਰ ਕਹਿੰਦੇ ਨਾ ਜੀ ਨਾ, ਮੁੱਖ ਮੰਤਰੀ ਸਾਹਿਬ ਦੇ ਘਰ ਕੰਨੀ ਨੂੰ ਨਹੀਂ ਜਾ ਸਕਦਾ। ਅੱਛਾ। ਮਤਲਬ ਮੈਂ ਤਾਂ ਇਹ ਸੋਚਦਾ ਸੀ ਪ੍ਰਵੀਨ ਜੀ, ਜਦੋਂ ਚੋਣ ਪ੍ਰਚਾਰ ਚੱਲਦਾ ਸੀ, ਕਿ ਹੁਣ ਜਿੱਥੇ ਧਰਨਾ ਲੱਗਿਆ ਕਰੂਗਾ ਉੱਥੇ ਮੁੱਖ ਮੰਤਰੀ ਸਾਹਿਬ ਆਪ ਗੱਡੀ 'ਚ ਉਤਰ ਕੇ ਜਾਇਆ ਕਰਨਗੇ, ਆਪ ਜਾਇਆ ਕਰਨਗੇ। ਸੌਖੀ ਮਸਲਾ। ਮਤਲਬ ਬਾਦਲ ਤਾਂ ਘਰੇ ਆਇਆਂ ਲਈ ਬੂਹਾ ਖੋਲ ਕੇ ਸਿਆਸੀ ਡਰਾਮਾ ਕਰਦਾ ਸੀ ਕਿ ਆ ਜਾਓ ਭਾਈ, ਚਾਹ ਵੀ ਬਣਾਈ ਆ, ਹੈ ਨਾ, ਆ ਜਾਓ। ਤੇ ਉਹਨੂੰ ਮੱਚ ਮਾਰਨਾ ਆ ਜਾਂਦਾ ਸੀ ਧਰਨਾਕਾਰੀਆਂ ਦਾ, ਵਿਰੋਧੀ ਦਲਾਂ ਦਾ। ਪਰ ਇੱਥੇ ਉਮੀਦ ਸੀ ਕਿ ਤਾਂ ਆਮ ਲੋਕਾਂ 'ਚ ਉੱਠ ਕੇ MLA ਬਣੇ ਨੇ, ਘੱਟੋ ਘੱਟ ਲੋਕਾਂ 'ਚ ਰਹਿਣਗੇ ਜੀ। ਪਰ ਹੁਣ ਇੰਨਾ ਮਤਲਬ ਕਿ ਉਹੀ ਪੁਲਿਸ ਤੰਤਰ, ਉਹੀ ਢੰਗ ਤਰੀਕਾ, ਉਹੀ ਡਾਂਗੋ ਡਾਂਗੀ ਤੇ ਉਹੀ ਵਰਤਾਰਾ, ਉਹੀ ਵਿਵਹਾਰ ਬੱਚਿਆਂ ਨਾਲ ਕੀਤਾ ਜਾ ਰਿਹਾ। ਪੁਲਿਸ ਹੁਕਮਾਂ ਦੀ ਬੰਨੀ ਆ, ਪੁਲਿਸ ਨੂੰ ਚਾਹ ਥੋੜਾ ਵੇ ਨਿਆਣੇ ਕੁੱਟਣ ਦਾ, ਉਹਨੂੰ ਪਤਾ ਹੀ ਹੈ ਕਿ ਸਾਡੀ ਪਿੰਡਾਂ ਵਾਲੇ ਨੇ, ਸਾਡੀ ਘਰਾਂ ਵਾਲੇ ਨੇ। ਇਹਦਾ ਮਤਲਬ ਆਰਡਰ ਤਾਂ ਸਰਕਾਰਾਂ ਹੀ ਦਿੰਦੀਆਂ ਰਹੀਆਂ ਨਾ, ਪਹਿਲੀਆਂ ਸਮੇਂ ਵੀ ਤੇ ਹੁਣ ਵਾਲੇ ਸਮੇਂ ਵੀ। ਫਿਰ ਬਦਲਿਆ ਕੀ ਜੀ। ਸੋ 8736 ਕੱਚੇ ਅਧਿਆਪਕ ਪੱਕੇ ਹੋਣ ਦੇ ਲਈ ਉੱਥੇ ਪਹੁੰਚੇ ਸੀ। ਇਹਨਾਂ ਨੂੰ ਸਮਰਥਨ ਦੇਣ ਕੇਜਰੀਵਾਲ ਦੀ ਮੂੰਹ ਬੋਲੀ ਧੀ ਵੀ ਪਹੁੰਚ ਗਈ। ਅੱਛਾ। ਹੋਰ ਜਥੇਬੰਦੀਆਂ ਵੀ ਪਹੁੰਚੀਆਂ, ਮਜ਼ਦੂਰ ਜਥੇਬੰਦੀਆਂ ਵੀ, ਕਿਸਾਨ ਜਥੇਬੰਦੀਆਂ ਵੀ, ਹੋਰ ਕੱਚੇ ਪੱਕੇ ਮੁਲਾਜ਼ਮ ਜਥੇਬੰਦੀਆਂ, ਉਹਨਾਂ ਦੇ ਵੀ ਸਮਰਥਨ ਸੀ। ਪਰ ਕਿਸੇ ਦੀ ਨਹੀਂ ਸੁਣੀ, ਨਾ ਮਿਲਣ ਦਾ ਕੋਈ ਸਮਾਂ ਤੈਅ, ਨਾ ਬੈਠਕ ਦਾ ਕੋਈ ਹਵਾਲਾ, ਨਾ ਕੋਈ ਅਗਲੀ ਗੱਲ। ਤੇ ਇੱਥੋਂ ਤੱਕ ਕਿ ਪੰਜਾਬ 'ਚ ਕਿੰਨੇ ਤਾਂ ਉਹ ਨੇ ਜਿਨ੍ਹਾਂ ਦੇ ਬੋਰਡ ਲੱਗ ਗਏ ਕਿ ਆਹ ਚੱਕੋ, ਜਿਨ੍ਹਾਂ ਨੂੰ ਨੌਕਰੀ ਦਿੱਤੀ, ਉਹ ਨਿਯੁਕਤੀ ਪੱਤਰ ਚੱਕੀ ਫਿਰੀ ਜਾਂਦੇ ਨੇ। ਉਹ ਕਹਿੰਦੇ ਜੀ ਸਾਨੂੰ ਸਟੇਸ਼ਨ ਦਾ ਦੇ ਦਿਓ, ਸਟੇਸ਼ਨ ਮਿਲੂ ਤਾਂ ਤਨਖਾਹ ਸ਼ੁਰੂ ਹੋਊ। ਨਾ ਸਟੇਸ਼ਨ, ਨਾ ਤਨਖਾਹ,
ਤੇ ਇਸ਼ਤਿਹਾਰ ਮੱਧ ਪ੍ਰਦੇਸ਼ ਤੇ ਰਾਜਸਥਾਨ ਤੱਕ ਲੱਗੇ ਕਿ ਪੰਜਾਬ 'ਚ ਇੰਨੇ ਹਜ਼ਾਰ ਨੌਕਰੀ ਜੀ ਸੋ ਆਹ ਜਿਹੜੇ ਕੱਚੇ ਮੁਲਾਜ਼ਮ ਨੇ ਇਹ ਕਹਿੰਦੇ ਜੀ ਸਾਡੇ ਨਾਲ ਵਾਅਦਾ ਸੀ ਸਰਕਾਰ ਦਾ, ਸਾਡੇ ਧਰਨਿਆਂ 'ਚ ਆ ਕੇ ਸਾਡੀਆਂ ਨਾਲ ਮੀਟਿੰਗਾਂ ਕਰਕੇ ਜਦੋਂ ਲੀਡਰ ਬਣ ਕੇ ਵੋਟਾਂ ਮੰਗ ਰਹੇ ਸੀ, ਸਾਡੇ ਨਾਲ ਵਾਅਦਾ ਸੀ ਕਿ ਤੁਹਾਨੂੰ 10 ਸਾਲਾ ਸਕੀਮ 'ਚ ਲਿਆ ਕੇ ਪੱਕੇ ਕਰਾਂਗੇ, ਬਰਾਬਰ ਦਾ ਉਦੋਂ ਕਹਿੰਦੇ ਮਾੜਾ ਜਿਹਾ ਮਾਣ ਪੱਤਾ ਜਿਹਾ ਵਧਾ ਕੇ ਸਾਨੂੰ ਕਹਿੰਦਾ ਕਿ ਇਹਦੇ ਨਾਲ ਰੁਜ਼ਗਾਰ ਚੱਲੂਗਾ ਸਾਡਾ। ਸੋ ਕਹਿੰਦੇ ਹੁਣ ਪੁੱਛੋ ਅਨਮੋਲ ਗਗਨ ਮਾਨ ਨੂੰ, ਜਿਹੜੀ ਕਹਿੰਦੀ ਸੀ ਕਿ ਇੰਨਾ ਦਾ ਸਾਡੇ ਪਸ਼ੂਆਂ ਦਾ ਚਾਰਾ, ਉਹਨਾਂ ਦਾ ਖਰਚਾ ਇੰਨਾ ਦਾ, ਸੋ ਹੁਣ ਕਹਿੰਦੇ ਸਾਡਾ ਖਰਚਾ ਕਿਵੇਂ ਚੱਲੂਗਾ ਜੀ, ਇਹਦਾ ਜਵਾਬ ਕੌਣ ਦਊਗਾ। ਸੋ ਇਸ ਲਈ ਮਾਨ ਸਰਕਾਰ ਹੁਣ ਮਿਲਣੋਂ ਵੀ ਭੱਜ ਰਹੀ ਆ, ਤੇ ਜਿਹਦਾ ਦ੍ਰਿਸ਼ ਕੱਲ ਸੰਗਰੂਰ 'ਚ ਦੇਖਣ ਨੂੰ ਮਿਲਿਆ ਕਿ ਪੁਲਿਸ ਨੇ ਮਹਿਮਾਨ ਬਣ ਕੇ ਆਏ, ਮੰਗ ਲੈ ਕੇ ਆਏ ਤੇ ਸੇਵਾ ਕਰਕੇ ਭਜਾਇਆ ਜੀ ਉਹਨਾਂ ਨੂੰ। ਜੀ ਤੇ ਜਾਂਦੇ ਗੱਲ ਕਰੀਏ ਜਾਖੜ ਸਾਹਿਬ ਦੀ। ਜਾਖੜ ਸਾਹਿਬ ਕਹਿ ਰਹੇ ਨੇ, ਕਹਿੰਦੇ ਮੋਦੀ ਦੀਆਂ ਸਕੀਮਾਂ ਦਾ ਲਾਹਾ ਲੈਣ ਦੇ ਲਈ ਉਤਾਵਲੀ ਆਪ ਸਰਕਾਰ, ਐਸੀ ਕਿਹੜੀ ਸਕੀਮ ਲਿਆਂਦੀ ਜਿਹੜੀ ਇਹ ਲਾਹਾ ਲੈ ਲੈਣਗੇ? ਉਹ ਤਾਂ RDF ਨੂੰ ਦਰਲੇ ਕੱਢਦੇ ਫਿਰਦੇ ਆ ਪੰਜਾਬ ਸਰਕਾਰ ਵਾਲੇ ਦੇ। ਪ੍ਰਵੀਨ ਜੀ, ਮੋਦੀ ਜੀ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਵਾਲੇ ਜਾਂ ਹੋਰ ਵਿਰੋਧੀ ਦਲਾਂ ਵਾਲੇ ਮੁਫਤ ਸਕੀਮਾਂ ਦੇ ਨਾਂ ਤੇ ਰਿਓੜੀਆਂ ਵੰਡਦੇ ਆ। ਹਾਂਜੀ ਕਹਿੰਦੇ ਸੀ। ਤੇ ਹੁਣ ਇਹਨਾਂ ਨੂੰ ਪੁੱਛੋ ਕਿ ਤੁਸੀਂ ਮੱਧ ਪ੍ਰਦੇਸ਼ 'ਚ, ਛੱਤੀਸਗੜ੍ਹ 'ਚ, ਰਾਜਸਥਾਨ 'ਚ ਜਿਹੜੀਆਂ ਗਰੰਟੀਆਂ ਦੇ ਰਹੇ ਹੋ, ਉਹ ਰਿਓੜੀਆਂ ਨਹੀਂ ਤਾਂ ਮੁੱਕੀਆਂ ਨੇ। ਹਾਂਜੀ ਬਿਲਕੁਲ ਸਹੀ ਹੈ। ਉਹ ਕੀ ਨੇ? ਤੁਸੀਂ ਵੀ ਕਹਿ ਰਹੇ ਹੋ ਕਾਂਗਰਸ ਨਾਲੋਂ 50 ਰੁਪਏ ਸਿਲੰਡਰ ਸਸਤਾ ਦੇਵਾਂਗੇ, ਖਾਤੇ 'ਚ ਇੰਨੇ ਪੈਸੇ ਪਾਵਾਂਗੇ, ਵੋਟਾਂ ਦੇ ਦਿਨਾਂ 'ਚ ਕਹਿੰਦੇ ਆ ਕਿਸਾਨਾਂ ਵਾਲੀ ਕਿਸ਼ਤ ਚੱਕੋ 3000, ਮਤਲਬ 2000 ਵੋਟ ਖਰੀਦਣੀਆਂ ਸੀ। ਸੋ ਇਸ ਲਈ ਸਾਰਾ ਕੁਝ ਉਸੇ ਤਰ੍ਹਾਂ ਉਹੀ ਯੋਜਨਾਵਾਂ। ਤੇ ਹੁਣ ਮਸਲਾ ਇੱਥੇ ਆ ਕੇ ਪੰਜਾਬ 'ਚ ਅੜਿਆ ਜੀ ਕਿ ਜਿਹੜੀ ਉਹ ਆਟਾ ਦਾਲ ਸਕੀਮ ਚੱਲਦੀ ਆ, ਇਹ ਕਹਿੰਦੇ ਜੀ ਪੰਜਾਬ ਸਰਕਾਰ ਉਹਦਾ ਲਾਹਾ ਲੈਣ ਨੂੰ ਫਿਰਦੀ ਹੈ। ਯੋਜਨਾ ਤਾਂ ਕੇਂਦਰ ਦੀ ਆ, ਮੋਦੀ ਜੀ ਤਾਂ ਪਹਿਲਾਂ ਹੀ ਦੇਸ਼ ਦੇ 80 ਕਰੋੜ ਲੋਕਾਂ ਨੂੰ ਰੋਟੀ ਦੇ ਰਹੇ ਨੇ ਜੀ। ਤੇ ਉਹਦੇ ਵਿੱਚ ਪੰਜਾਬ ਦੇ ਵੀ 1.42 ਲੱਖ ਲਾਭਪਾਤਰੀ ਆ ਕਹਿੰਦੇ ਜੀ ਪੰਜਾਬ ਦੇ ਅੰਦਰ, ਜਿਨ੍ਹਾਂ ਨੂੰ ਆਟਾ ਦਾਲ ਸਕੀਮ ਦੇ ਤਹਿਤ ਕੇਂਦਰ ਦੀ ਯੋਜਨਾ ਤਹਿਤ ਮਿਲਦਾ ਜੀ। ਤੇ ਪੰਜਾਬ ਸਰਕਾਰ ਕਹਿੰਦੇ ਜੀ ਕੇਜਰੀਵਾਲ ਤੇ ਜਾਖੜ ਨੇ ਕਿਹਾ ਪ੍ਰੈਸ ਕਾਨਫਰੰਸ ਕਰਕੇ, ਕਹਿੰਦੇ ਜੀ ਕੇਜਰੀਵਾਲ ਤੇ ਭਗਵੰਤ ਮਾਨ ਆਪਣੀ ਫੋਟੋ ਲਾ ਕੇ ਆਟਾ ਦਾਲ ਦੇਣ ਨੂੰ ਫਿਰਦੇ ਨੇ। ਤੇ ਕਹਿੰਦੇ ਜੀ ਐਂ ਥੋੜਾ ਹੋਊਗਾ, ਕੇਂਦਰ ਦੀ ਯੋਜਨਾ, ਇਹ ਤਾਂ ਕੇਂਦਰ ਦਾ ਹੱਕ ਬਣਦਾ ਜੀ, ਤੁਸੀਂ ਕਿਵੇਂ ਆਪਣੇ ਨਾਂ ਲੈ ਲਓਗੇ ਜੀ? ਇਹ ਕ੍ਰੈਡਿਟ ਲੈਣ ਦੀ ਖੇਡ ਹੈ ਜੀ, ਇਹ ਨਹੀਂ ਹੋਣਾ ਚਾਹੀਦਾ। ਅਸਲ 'ਚ ਹੈ ਕੀ ਹੈ ਪ੍ਰਵੀਨ ਜੀ, ਮਾਨ ਸਰਕਾਰ ਨੇ ਪਹਿਲਾਂ ਵੀ ਤੈਅ ਕੀਤਾ ਸੀਗਾ ਕਿ ਅਸੀਂ ਘਰ ਘਰ ਆਟਾ ਪਹੁੰਚਾਵਾਂਗੇ। ਉਸ ਸਮੇਂ ਖਾਸਾ ਹੋਲਾ ਮਚਿਆ, ਮਾਮਲਾ ਲਟਕ ਗਿਆ, ਪਿਛਾਂ ਪੈ ਗਿਆ। ਤੇ ਹੁਣ ਦੁਬਾਰਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੋਂ ਸਰਕਾਰ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਆ ਕਿ ਘਰ ਘਰ ਆਟਾ ਦੇਣਾ। ਠੀਕ ਹੈ ਜੀ। ਤੇ ਇੱਧਰ ਪ੍ਰਤਾਪ ਬਾਜਵਾ ਕਹਿੰਦੇ ਨੇ ਜੀ ਕਣਕੇ ਦੋ, ਆਟੇ ਦੀ ਗੁਣਵੱਤਾ ਦਾ ਮਾਪਣ ਦਾ ਕੋਈ ਤਰੀਕਾ ਹੀ ਨਹੀਂਗਾ। ਅਧਿਕਾਰੀ, ਤੁਹਾਡੇ ਵਿਭਾਗੀ ਅਧਿਕਾਰੀ ਖੁਦ ਕਹਿ ਚੁੱਕੇ, ਸਾਡੇ ਕੋਲ ਪੈਮਾਨਾ ਕੋਈ ਨਹੀਂਗਾ ਕਿ ਆਟਾ ਵਧੀਆ ਘਟੀਆ, ਉਹ 'ਚ ਮਿਲਾਵਟ ਹੈ ਜਾਂ ਨਹੀਂ ਹੈ। ਇਸ ਲਈ ਕਹਿੰਦੇ ਜੀ ਕਿ ਕਣਕ ਘੱਟੋ-ਘੱਟ ਦਿਖਤਾ ਜਾਂਦੀ ਆ ਕਿ ਸੁੰਡੀ ਵਾਲੀ ਆ, ਨਹੀਂ ਪਈ, ਗਲ ਗਈ, ਕੀੜਾ ਲੱਗਿਆ, ਨਹੀਂ ਲੱਗਿਆ, ਮੋਜੂ ਹੈ, ਚੰਗੀ ਹੈ, ਮਾੜੀ ਹੈ, ਕਹਿੰਦੇ ਦਿਖਤਾ ਜਾਊਗੀ ਕਣਕ। ਤੋ ਇਸ ਲਈ ਕਣਕ ਦੋ, ਕਹਿੰਦੇ ਆਟਾ ਨਹੀਂ। ਪਰ ਇੱਧਰ ਸਰਕਾਰ ਕਹਿੰਦੀ ਆਟਾ ਦੇਣਾ, ਕਿਉਂਕਿ ਆਟਾ ਬਣਾਉਣ ਲਈ ਜਿਹੜੀ ਕੰਪਨੀਆਂ ਨੂੰ ਠੇਕਾ ਦਿੱਤਾ ਉਹ ਆਪਣੀ ਦਿੱਲੀ ਦੀਆਂ ਕੰਪਨੀਆਂ ਨੇ ਜੀ। ਸੋ ਇਸ ਲਈ ਆਟਾ ਬਣਾਉਣਾ ਹੀ ਬਣਾਉਣਾ। ਸੋ ਮਸਲਾ ਤਾਂ ਇੱਥੇ ਖੜਾ। ਤੇ ਪਰ ਇਸ ਮਸਲੇ ਦਾ ਫਿਕਰ ਜਾਖੜ ਸਾਹਿਬ ਨੂੰ ਇਸ ਲਈ ਆ ਕਿ ਕਿਤੇ 24 ਸਾਡੀਆਂ ਵੋਟਾਂ ਤੇ ਅਸਰ ਨਾ ਪੈ ਜਾਵੇ, ਕਿ ਅਸੀਂ ਤਾਂ ਇਹ ਸੋਚ ਰਹੇ ਸੀ ਕਿ ਅਸੀਂ ਕਹੀਏ ਕਿ ਮੋਦੀ ਰੋਟੀ ਖਿਲਾਉਂਦਾ, ਇੱਧਰ ਲੋਕਾਂ ਨੂੰ ਲੱਗੇ ਕਿ ਨਹੀਂ ਭਗਵੰਤ ਮਾਨ ਰੋਟੀ ਖਿਲਾਉਂਦਾ। ਸੋ ਇਹ ਸਥਿਤੀ 'ਚ ਲਿਆਂਦਾ ਕਿ ਅਸੀਂ ਇਹ ਗਣਾਉਂਦੇ ਹਾਂ ਕਿ ਅਸੀਂ 80 ਕਰੋੜ ਲੋਕਾਂ ਨੂੰ ਰੋਟੀ ਦਿੰਦੇ ਹਾਂ, ਅਸੀਂ ਪੰਜਾਬ 'ਚ 1.5 ਲੱਖ ਲੋਕਾਂ ਨੂੰ ਰੋਟੀ ਦਿੰਦੇ ਹਾਂ। ਭਾਈ ਰੁਜ਼ਗਾਰ ਦੇ ਦਿਓ, ਆਰਥਿਕ ਮਜ਼ਬੂਤੀ ਦੇ ਦਿਓ, ਉਹਦੇ ਲਈ ਲੜ ਲਓ ਕਿ ਅਸੀਂ ਦਿੱਤੀ, ਉਹਦੇ ਲਈ ਦਿੱਤੀ। ਪਰ ਇਹ ਸਿਰਫ ਕ੍ਰੈਡਿਟ ਵਾਰ ਆ, ਤਸਵੀਰਾਂ ਦੀ, ਯੋਜਨਾਵਾਂ ਦੇ ਆਪਣੇ ਨਾਮ ਲਿਖਾਉਣ ਦੀ। ਇਸ ਲਈ ਜਾਖੜ ਸਾਹਿਬ ਨੂੰ ਫਿਕਰ ਇਹ ਹੈ ਕਿ ਉਹਨੂੰ ਭਾਜਪਾ 'ਚ ਤਾਂ ਭਾਜਪਾ ਦਾ ਡੰਕਾ ਵੱਜੇ, ਤੇ ਆਮ ਆਦਮੀ ਪਾਰਟੀ ਨੂੰ ਲੱਗਦੀ ਹੈ ਕਿ ਨਹੀਂ, ਮੌਕਾ ਸਾਡੇ ਕੋਲ, ਸਰਕਾਰ ਸਾਡੇ ਕੋਲ, ਸਕੀਮ ਅਸੀਂ ਚਲਾ ਕੇ ਉਹਦਾ ਨਾਂ ਅਸੀਂ ਲੈ ਕੇ, ਪੈਸਾ ਚਾਹੇ ਕੇਂਦਰ ਦਾ ਆਵੇ, ਫੰਡ ਚਾਹੇ ਕੇਂਦਰ ਦਾ ਆਵੇ, ਨਾ ਕੇਂਦਰ ਪੱਲਿਓਂ ਖਰੀਦਦਾ ਨਾ ਸੂਬਾ ਪੱਲਿਓਂ ਖਰੀਦਦਾ, ਲੋਕਾਂ ਦੇ ਪੈਸੇ ਲੋਕਾਂ ਦੇ ਸਿਰ ਵੱਜਦੇ ਆ ਜੀ। ਸ਼ਰਮਾ ਜੀ, ਤੁਸੀਂ 3 ਖਬਰਾਂ ਦੇ ਚਰਚਾ ਦੇ ਦਰਮਿਆਨ ਦਿੱਲੀ ਦੀ ਕੰਪਨੀ ਦਾ ਜ਼ਿਕਰ ਕੀਤਾ ਕਿ ਦਿੱਲੀ ਦੀਆਂ ਕੰਪਨੀਆਂ ਹੋ ਸਕਦੀਆਂ ਨੇ, ਦਿੱਲੀ ਦੀਆਂ ਕੰਪਨੀਆਂ ਪ੍ਰਬੰਧਨ ਚਲਾ ਰਹੀਆਂ ਨੇ। ਪਹਿਲੀ ਜਦੋਂ ਆਪਾਂ ਇਵੈਂਟ ਮੈਨੇਜਮੈਂਟ ਦੀ ਗੱਲ ਕਰ ਰਹੇ ਸੀ, ਫਿਰ ਪ੍ਰਾਈਵੇਟ ਕੰਪਨੀਆਂ ਬੱਸ ਅੱਡਿਆਂ ਨੂੰ ਚਲਾਉਣਗੀਆਂ, ਉਸ ਦੀ ਗੱਲ ਕਰ ਰਹੇ ਸੀ। ਹੁਣ ਆ ਤੀਜੀ ਖਬਰ ਹੈ ਜਿਹਦੇ ਵਿੱਚ ਤੁਸੀਂ ਦਿੱਲੀ ਦੀਆਂ ਕੰਪਨੀਆਂ ਦੀ ਮੈਨੇਜਮੈਂਟ ਦੀ ਗੱਲ ਕੀਤੀ ਹੈ। ਔਰ ਤੁਸੀਂ ਇਹ ਦੇਖੋ ਕਿ ਪਹਿਲਾਂ ਹੀ ਸਰਕਾਰ ਤਾਂ ਆਲੋਚਨਾ ਬਹੁਤ ਚੱਲ ਰਹੀ ਹੈ ਕਿ ਮੁੱਖ ਮੰਤਰੀ ਦਿੱਲੀ ਦਾ ਤੇ ਜਹਾਜ਼ ਪੰਜਾਬ ਦਾ, ਉਹਨੂੰ ਢੋਈ ਜਾਂਦਾ ਜਿੱਥੇ ਕਿਤੇ ਚੋਣ ਪ੍ਰਚਾਰ ਕਰਨਾ ਹੁੰਦਾ। ਸੋ ਸਮਝੋ ਬਾਹਰ ਹੈ ਵੀ ਫਤਵਾ ਪੰਜਾਬ ਨੇ ਦਿੱਤਾ ਤੇ ਜਾ ਸਾਰਾ ਕੁਛ ਦਿੱਲੀ ਜਾ ਰਿਹਾ, ਧੂੰਆਂ ਸਾਡਾ ਜਾਂਦਾ ਨਹੀਂ, ਸਾਰਾ ਕੁਛ ਇਹ ਦਿੱਲੀ ਜਾ ਰਿਹਾ। ਪ੍ਰਵੀਨ ਜੀ, ਪੰਜਾਬ ਨੂੰ ਬਹੁਤ ਵਾਰ ਲੁੱਟਣ ਆਏ ਅੰਗਰੇਜ਼, ਮੁਗਲ, ਸਭ ਨੇ ਲੁੱਟਿਆ ਜੀ।
ਤੇ ਹੁਣ ਦਿੱਲੀ ਵਾਲੇ ਵੀ ਲੁੱਟਣ ਆਏ ਨੇ। ਪਹਿਲਾਂ ਵੀ ਦਿੱਲੀ ਨੇ ਪੰਜਾਬ ਦਾ ਕੋਈ ਜ਼ਿਆਦਾ ਭਲਾ ਨਹੀਂ ਕੀਤਾ। ਸੋ ਇਸ ਲਈ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ। ਜਿਹੜੇ ਕਹਿੰਦੇ ਕਿ ਮਾਨ ਸਰਕਾਰ ਆਪਣੇ ਸਲਾਹਕਾਰ ਬਦਲੇ, ਮੈਨੂੰ ਲੱਗਦਾ ਕਿ ਸਲਾਹ ਹੀ ਦਿੱਲੀ ਦੀਆਂ ਕੰਪਨੀਆਂ ਦੇ ਹਵਾਲੇ ਨਾਲ ਦਿੱਤਾ ਜਾਂਦਾ ਔਰ ਇੱਕ ਚਾਰਟ ਬਣਾ ਕੇ ਰੱਖ ਦਿੱਤਾ ਜਾਂਦਾ ਕਿ ਸਰ ਇੰਨੀ ਤਰੀਕ ਨੂੰ ਆਹ ਪ੍ਰੋਗਰਾਮ ਸੀ ਇੱਥੇ ਆਉਣਾ। ਠੀਕ ਹੈ। ਤੇ ਉਹਦੇ ਲਈ ਆ ਤਜਵੀਜ਼ ਹੈ, ਇੰਨਾ ਫੰਡ ਚਾਹੀਦਾ, ਇੰਨੇ ਪੈਸੇ ਚਾਹੀਦੇ ਨੇ, ਤੇ ਉਹ ਵਿਭਾਗਾਂ ਨੂੰ ਹੁਕਮ ਹੋ ਜਾਂਦੇ ਨੇ, ਉਹ ਪੈਸੇ ਮਨਜ਼ੂਰ ਹੋ ਜਾਂਦੇ ਨੇ। ਮੈਂ ਤਾਂ ਹੀ ਸਵਾਲ ਕਰਦਾ ਕਿ ਜਾਂਚ ਦਾ ਵਿਸ਼ਾ ਇਸ ਗੱਲ ਦਾ ਹੈ ਕਿ ਜਿਹੜੀਆਂ ਕੰਪਨੀਆਂ ਇਵੈਂਟ ਮੈਨੇਜ ਕਰ ਰਹੀਆਂ ਨੇ, ਉਹਨਾਂ ਕੰਪਨੀਆਂ ਨੂੰ ਜਿਹੜੀ ਅਦਾਇਗੀ ਹੁੰਦੀ ਹੈ, ਉਹ ਅਦਾਇਗੀ ਤੋਂ ਬਾਅਦ ਪੈਸਾ ਕਿੱਥੇ ਜਾਂਦਾ, ਇਹ ਵੀ ਜਾਂਚ ਦਾ ਵਿਸ਼ਾ। ਸ਼ਰਮਾ ਜੀ, ਇਹ ਕਲਚਰ ਹੀ ਆ ਨਾ ਇੱਕ ਹਰ ਸਰਕਾਰ ਦਾ। ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ, ਜਥੇਦਾਰ ਕਲਚਰ ਬਹੁਤ ਭਾਰੂ ਸੀ। ਥਾਣਿਆਂ, ਤਹਿਸੀਲਾਂ, ਕਚਹਿਰੀਆਂ 'ਚ ਲੋਕ ਕਹਿੰਦੇ ਸੀ ਜੇ ਅਕਾਲੀ ਦਲ ਦਾ ਜਥੇਦਾਰ ਕਹੂਗਾ ਤਾਂ ਕੰਮ ਹੋਊਗਾ, ਨਹੀਂ ਹੋਣਾ। ਕਾਂਗਰਸ ਆਈ ਤੇ ਕਾਂਗਰਸ ਦੇ MLA ਕਹਿਣ ਲੱਗ ਪਏ ਸਾਡੀ ਅਫਸਰ ਹੀ ਨਹੀਂ ਸੁਣਦੇ, ਉਹਨੂੰ ਕਹਿੰਦੇ ਕਿ ਅਫਸਰਸ਼ਾਹੀ ਚਲਾਉਂਦੀ ਹੈ ਕਾਂਗਰਸ ਦੀ ਸਰਕਾਰ ਨੂੰ। ਇੱਥੋਂ ਦੀ ਹੁਣ ਨਵੀਂ ਸਰਕਾਰ ਆਈ ਹੈ ਤੇ ਇਹਦੇ ਬਾਰੇ ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਹੋ ਉਹ ਹੋ ਰਹੀਆਂ ਨੇ। ਸੋ ਨਵੇਂ ਤਰ੍ਹਾਂ ਦੇ ਕੰਮਕਾਰ, ਨਵੇਂ ਤਰ੍ਹਾਂ ਦੇ ਜਿਹੜਾ ਕੰਮਕਾਰ ਕਰਨ ਦਾ ਤਰੀਕਾ, ਢੰਗ ਆ, ਉਹ ਹੋਰ ਹੀ ਤਕਨੀਕ ਜਿਹੜੀਆਂ ਇਜਾਦਾਂ ਹੋਈ ਜਾਂਦੀਆਂ ਨੇ। ਚਰਚਾ ਕਰਦੇ ਰਹਾਂਗੇ ਸ਼ਰਮਾ ਜੀ। ਅੱਜ ਦੀਆਂ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।